ਅੱਲਾ ਨੇ ਮਿੱਟੀ ਤੋਂ ਹਜ਼ਰਤ ਆਦਮ अलैहिस्सलाम ਦਾ ਬੁੱਤ ਤਿਆਰ ਕੀਤਾ ਅਤੇ ਉਸ ਦੇ ਨੱਕ ਰਾਹੀਂ ਰੂਹ ਦਾਖਲ ਕੀਤੀ। ਆਦਮ ਦੇ ਰਹਿਣ ਲਈ ਬਹੁਤ ਸੋਹਣਾ ਬਾਗ ਤਿਆਰ ਕੀਤਾ, ਜਿਸ ਵਿੱਚ ਫਲਦਾਰ ਅਤੇ ਫੁੱਲਾਂ ਵਾਲੇ ਬੂਟੇ ਲਗਾਏ ਗਏ। ਅੱਲਾ ਨੇ ਬਾਗ ਵਿੱਚ ਦੋ ਖਾਸ ਬੂਟੇ ਲਗਾਏ, ਇੱਕ ਫਲਦਾਰ ਬੂਟਾ ਜੋ ਆਦਮੀ ਨੂੰ ਹਮੇਸ਼ਾ ਜ਼ਿੰਦਾ ਰੱਖਦਾ ਸੀ ਅਤੇ ਦੂਜਾ ਫਲਦਾਰ ਬੂਟਾ ਜੋ ਆਦਮੀ ਨੂੰ ਬੁਰੇ ਭਲੇ ਦੀ ਸਿੱਖਿਆ ਦਿੰਦਾ ਸੀ। ਫਿਰ ਆਦਮ ਨੂੰ ਕਿਹਾ, ਤੂੰ ਇਸ ਵਿੱਚ ਰਹਿ, ਤੂੰ ਇਹ ਸਾਰੇ ਫਲ ਖਾ ਸਕਦਾ ਹੈ, ਪਰ ਬੁਰੇ ਭਲੇ ਦਾ ਗਿਆਨ ਦੇਣ ਵਾਲੇ ਨੂੰ ਛੱਡ ਕੇ। ਜੇ ਤੂੰ ਇਸ ਨੂੰ ਖਾਏਂਗਾ ਤਾਂ ਯਕੀਨਨ ਮਰ ਜਾਵੇਂਗਾ। ਇਸ ਤੋਂ ਬਾਅਦ ਅੱਲਾ ਨੇ ਹਜ਼ਰਤ ਆਦਮ अलैहिस्सलाम ਦੀ ਪਸਲੀ ਵਿੱਚੋਂ ਹਜ਼ਰਤ ਹੱਬਾ ਨੂੰ ਬਣਾਇਆ। ਇਸ ਤਰ੍ਹਾਂ ਉਹ ਦੋਵੇਂ ਇਸ ਬਾਗ ਵਿੱਚ ਰਹਿਣ ਲੱਗੇ। ਇੱਥੇ ਉਹ ਅਮਰ ਸਨ ਅਤੇ ਅੱਲਾ ਦੀ ਬਣਾਈ ਹਰ ਚੀਜ਼ ਇੱਥੇ ਬਹੁਤ ਵਧੀਆ ਸੀ। ਉਹ ਨੰਗੇ ਸਨ, ਉਹਨਾਂ ਨੂੰ ਸ਼ਰਮ ਹਯਾ ਬਾਰੇ ਕੁਝ ਪਤਾ ਨਹੀਂ ਸੀ। ਫਿਰ ਇੱਕ ਦਿਨ ਸ਼ੈਤਾਨ ਨੇ ਉਹਨਾਂ ਕੋਲ ਸੱਪ ਦੇ ਰੂਪ ਵਿੱਚ ਆ ਕੇ ਹਜ਼ਰਤ ਅੰਮਾ ਹੱਬਾ ਨੂੰ ਕਿਹਾ ਕਿ ਕੀ ਤੁਹਾਨੂੰ ਵਾਕਈ ਅੱਲਾ ਨੇ ਫਲ ਖਾਣ ਤੋਂ ਰੋਕਿਆ ਹੈ? ਤਾਂ ਹਜ਼ਰਤ ਹੱਬਾ ਨੇ ਕਿਹਾ ਕਿ ਸਾਨੂੰ ਤਾਂ ਸਾਰੇ ਫਲ ਖਾਣ ਲਈ ਇਜਾਜ਼ਤ ਦਿੱਤੀ ਹੈ, ਪਰ ਇੱਕ ਬੂਟੇ ਦਾ ਫਲ ਨਹੀਂ ਖਾਣਾ। ਜੇ ਅਸੀਂ ਉਹ ਫਲ ਨੂੰ ਖਾਵਾਂਗੇ ਤਾਂ ਮਰ ਜਾਵਾਂਗੇ। ਸੱਪ ਨੇ ਕਿਹਾ ਕਿ ਤੁਸੀਂ ਨਹੀਂ ਮਰੋਗੇ। ਅੱਲਾ ਨੇ ਇਹ ਇਸ ਲਈ ਕਿਹਾ ਕਿਉਂਕਿ ਅੱਲਾ ਜਾਣਦਾ ਹੈ ਕਿ ਜੇ ਤੁਸੀਂ ਇਹ ਫਲ ਖਾਵੋਗੇ ਤਾਂ ਤੁਸੀਂ ਅੱਲਾ ਵਰਗੇ ਹੋ ਜਾਵੋਗੇ ਤੇ ਬੁਰਾਈ ਵਿੱਚੋਂ ਅੱਛਾਈ ਲੱਭ ਸਕੋਗੇ। ਹਜ਼ਰਤ ਅੰਮਾ ਹਵਾ ਨੇ ਫਲ ਤੋੜਿਆ, ਖੁਦ ਖਾਧਾ ਅਤੇ ਹਜ਼ਰਤ ਆਦਮ अलैहिस्सलाम ਨੂੰ ਵੀ ਖਿਲਾਇਆ। ਇਸ ਤੋਂ ਬਾਅਦ ਉਹਨਾਂ ਨੂੰ ਨੰਗਾਪਨ ਮਹਿਸੂਸ ਹੋਣ ਲੱਗਿਆ। ਫਿਰ ਆਪਣੇ ਜਿਸਮਾਂ ਨੂੰ ਉਹਨਾਂ ਨੇ ਪੱਤਿਆਂ ਨਾਲ ਢੱਕ ਲਿਆ। ਅੱਲਾ ਨੇ ਆਖਿਆ, ਆਦਮ ਤੂੰ ਕਿੱਥੇ ਹੈ? ਹਜ਼ਰਤ ਆਦਮ ਨੇ ਕਿਹਾ, ਮੈਂ ਡਰ ਗਿਆ ਸੀ ਕਿ ਮੈਂ ਨੰਗਾ ਹਾਂ, ਮੈਨੂੰ ਸ਼ਰਮ ਆ ਰਹੀ ਸੀ। ਅੱਲਾ ਨੇ ਕਿਹਾ ਕਿ ਕੀ ਤੂੰ ਉਸ ਬੂਟੇ ਦਾ ਫਲ ਖਾਧਾ ਹੈ ਜਿਸ ਤੋਂ ਮੈਂ ਤੁਹਾਨੂੰ ਰੋਕਿਆ ਸੀ? ਹਜ਼ਰਤ ਆਦਮ अलैहिस्सलाम ਨੇ ਆਖਿਆ, ਹਾਂ ਮੈਂ ਖਾਧਾ ਹੈ, ਪਰ ਮੈਨੂੰ ਹੱਬਾ ਨੇ ਖਿਲਾਇਆ ਹੈ। ਅੱਲਾ ਨੇ ਹਜ਼ਰਤ ਹੱਬਾ ਨੂੰ ਪੁੱਛਿਆ ਕਿ ਕੀ ਤੂੰ ਖਾਧਾ? ਤਾਂ ਹਜ਼ਰਤ ਹੱਬਾ ਨੇ ਕਿਹਾ, ਹਾਂ, ਪਰ ਮੈਨੂੰ ਤਾਂ ਸੱਪ ਨੇ ਖਾਣ ਲਈ ਆਖਿਆ। ਅੱਲਾ ਤਾਲਾ ਸਮਝ ਗਏ ਕਿ ਉਹ ਸੱਪ ਸ਼ੈਤਾਨ ਸੀ। ਫਿਰ ਅੱਲਾ ਨੇ ਤਿੰਨਾਂ ਉੱਪਰ ਲਾਨਤ ਭੇਜੀ। ਅੱਲਾ ਨੇ ਆਖਿਆ ਕਿ ਮੈਂ ਤੈਨੂੰ ਮਿੱਟੀ ਤੋਂ ਤਿਆਰ ਕੀਤਾ ਹੈ ਅਤੇ ਮਿੱਟੀ ਵਿੱਚ ਹੀ ਮਿਲਾਉਣਾ ਹੈ। ਫਿਰ ਅੱਲਾ ਨੇ ਇੱਕ ਜਾਨਵਰ ਨੂੰ ਮਾਰ ਕੇ ਉਸ ਦੀ ਖਲ ਦੇ ਉਹਨਾਂ ਨੂੰ ਕੱਪੜੇ ਪਹਿਨਾਏ ਤੇ ਨੰਗਾਪਣ ਢਕਿਆ। ਫਿਰ ਉਹਨਾਂ ਨੂੰ ਬਾਗ ਵਿੱਚੋਂ ਬਾਹਰ ਕਰ ਦਿੱਤਾ ਤਾਂ ਜੋ ਉਹ ਜ਼ਿੰਦਗੀ ਦੇ ਬੂਟੇ ਦਾ ਫਲ ਨਾ ਖਾ ਸਕਣ, ਜਿਸ ਨੂੰ ਖਾ ਕੇ ਆਦਮੀ ਹਮੇਸ਼ਾ ਜ਼ਿੰਦਾ ਰਹਿੰਦਾ ਹੈ। ਅੱਲਾ ਨੇ ਹਜ਼ਰਤ ਆਦਮ अलैहिस्सलाम ਤੇ ਹਜ਼ਰਤ ਅੱਬਾ ਨੂੰ ਦੁਨੀਆ ਅੰਦਰ ਭੇਜਿਆ ਅਤੇ ਉਹਨਾਂ ਤੋਂ ਔਲਾਦ ਪੈਦਾ ਹੋਈ। ਫਿਰ ਇਸ ਤੋਂ ਬਾਅਦ ਉਹਨਾਂ ਦੀ ਔਲਾਦ ਪੈਦਾ ਹੋਈ। ਇਸ ਤਰ੍ਹਾਂ ਹੀ ਪੂਰੀ ਧਰਤੀ ਉੱਪਰ ਹਜ਼ਰਤ ਆਦਮ अलैहिस्सलाम ਦੀ ਔਲਾਦ ਫੈਲ ਗਈ। ਇਸ ਤੋਂ ਕੁਝ ਸਾਲ ਬਾਅਦ ਹਜ਼ਰਤ ਆਦਮ ਦਾ ਇੰਤਕਾਲ ਹੋ ਗਿਆ। ਫਿਰ ਉਹ ਲੋਕ ਬਹੁਤ ਜ਼ਿਆਦਾ ਬੁਰਾਈਆਂ ਵਿੱਚ ਲੱਗ ਗਏ। ਉਹ ਤਰ੍ਹਾਂ ਤਰ੍ਹਾਂ ਦੀਆਂ ਗਲਤੀਆਂ ਕਰਨ ਲੱਗ ਪਏ। ਅੱਲਾ ਉਹਨਾਂ ਤੋਂ ਨਾਰਾਜ਼ ਸੀ। ਫਿਰ ਅੱਲਾ ਨੇ ਉਹਨਾਂ ਤੋਂ ਨਾਖੁਸ਼ ਹੋ ਕੇ ਉਹਨਾਂ ਨੂੰ ਖਤਮ ਕਰਨ ਦਾ ਫੈਸਲਾ ਕੀਤਾ। ਫਿਰ ਅੱਲਾ ਨੇ ਇੱਕ ਆਪਣਾ ਬਹੁਤ ਹੀ ਨੇਕ ਬੰਦਾ ਲੋਕਾਂ ਵਿੱਚ ਪੈਦਾ ਕੀਤਾ, ਜਿਸ ਦਾ ਨਾਮ ਨੂਹ ਸੀ। ਹਜ਼ਰਤ ਨੂਹ अलैहिस्सलाम ਬਹੁਤ ਹੀ ਜ਼ਿਆਦਾ ਚੰਗੇ ਇਨਸਾਨ ਸਨ ਅਤੇ ਉਹ ਹਰ ਵਕਤ ਅੱਲਾ ਦੀ ਇਬਾਦਤ ਕਰਨ ਵਾਲੇ ਸਨ। ਤੇ ਅੱਲਾ ਨੇ ਹਜ਼ਰਤ ਨੂਹ अलैहिस्सलाम ਨੂੰ ਕਿਹਾ ਕਿ ਤੂੰ ਇੱਕ ਕਿਸ਼ਤੀ ਬਣਾ, ਕਿਉਂਕਿ ਮੈਂ ਇਸ ਦੁਨੀਆ ਨੂੰ ਖਤਮ ਕਰਨਾ ਚਾਹੁੰਦਾ ਹਾਂ। ਤੂੰ ਉਸ ਕਿਸ਼ਤੀ ਵਿੱਚ ਆਪਣੇ ਪਰਿਵਾਰ ਦੇ ਮੈਂਬਰ ਅਤੇ ਖੁਦ ਆਪ ਅਤੇ ਪੰਛੀਆਂ ਦਾ ਅਤੇ ਜਾਨਵਰਾਂ ਦਾ ਇੱਕ ਇੱਕ ਜੋੜਾ ਬਿਠਾ ਅਤੇ ਮੈਂ ਤੈਨੂੰ ਬਚਾ ਲਵਾਂਗਾ। ਫਿਰ ਹਜ਼ਰਤ ਨੂਹ अलैहिस्सलाम ਨੇ ਅੱਲਾ ਦੇ ਹੁਕਮ ਮੁਤਾਬਿਕ ਹੀ ਕੀਤਾ ਅਤੇ ਇੱਕ ਕਿਸ਼ਤੀ ਬਣਾਈ ਤੇ ਉਸ ਵਿੱਚ ਇੱਕ ਇੱਕ ਜੋੜੇ ਨੂੰ ਬਿਠਾਇਆ। ਇਸ ਤੋਂ ਕੁਝ ਦਿਨ ਬਾਅਦ ਧਰਤੀ ਦੇ ਉੱਪਰ ਇੱਕ ਬਹੁਤ ਵੱਡਾ ਤੂਫਾਨ ਆਇਆ। ਇਸ ਤਰ੍ਹਾਂ ਲੱਗਿਆ ਕਿ ਜਿਵੇਂ ਅਸਮਾਨਾਂ ਵਿੱਚੋਂ ਪਾਣੀ ਦੀ ਖਿੜਕੀ ਖੁੱਲ੍ਹ ਗਈ ਹੋਵੇ ਅਤੇ ਸਾਰੀ ਧਰਤੀ ਉੱਪਰ ਪਾਣੀ ਹੀ ਪਾਣੀ ਹੋ ਗਿਆ ਹੋਵੇ। ਇਹ ਧਰਤੀ ਦੇ ਲੋਕਾਂ ਉੱਪਰ ਇੱਕ ਵੱਡਾ ਅਜ਼ਾਬ ਸੀ ਅੱਲਾ ਵੱਲੋਂ, ਜਿਸ ਨਾਲ ਸਾਰੀ ਧਰਤੀ ਦੇ ਲੋਕ ਖਤਮ ਹੋ ਚੁੱਕੇ ਸਨ।
ਅਤੇ ਹਜ਼ਰਤ ਨੂਹ ਅਲੈਹਿਸਸਲਾਮ ਦੀ ਕਸ਼ਤੀ ਇਸ ਪਾਣੀ ਦੇ ਉੱਤੇ ਚੱਲ ਰਹੀ ਸੀ। ਇਸ ਤੋਂ ਬਾਅਦ ਹਵਾ ਨੇ ਜਾ ਕੇ ਸਾਰੀ ਧਰਤੀ ਤੋਂ ਪਾਣੀ ਨੂੰ ਹੌਲੀ-ਹੌਲੀ ਸੁਕਾ ਦਿੱਤਾ ਅਤੇ ਹਜ਼ਰਤ ਨੂਹ ਅਲੈਹਿਸਸਲਾਮ ਦੀ ਕਸ਼ਤੀ ਇੱਕ ਵੱਡੇ ਪਹਾੜ ਦੇ ਉੱਪਰ ਟਿਕ ਗਈ। ਜਦੋਂ ਹਜ਼ਰਤ ਨੂਹ ਅਲੈਹਿਸਸਲਾਮ ਨੇ ਧਰਤੀ ਵੱਲ ਵੇਖਿਆ ਤਾਂ ਉਹਨਾਂ ਨੇ ਵੇਖਿਆ ਕਿ ਸਾਰੀ ਧਰਤੀ ਸੁੱਕ ਚੁੱਕੀ ਸੀ ਅਤੇ ਅੱਲਾ ਨੇ ਹੁਕਮ ਦਿੱਤਾ ਕਿ ਤੂੰ ਕਸ਼ਤੀ ਵਿੱਚੋਂ ਸਾਰੇ ਲੋਕਾਂ ਨੂੰ ਅਤੇ ਜਾਨਵਰਾਂ ਨੂੰ ਬਾਹਰ ਕੱਢ। ਅਤੇ ਹਜ਼ਰਤ ਨੂਹ ਅਲੈਹਿਸਸਲਾਮ ਨੇ ਇਸ ਤਰ੍ਹਾਂ ਹੀ ਕੀਤਾ। ਸਾਰੇ ਲੋਕਾਂ ਅਤੇ ਜਾਨਵਰਾਂ ਨੂੰ ਕਿਸ਼ਤੀ ਵਿੱਚੋਂ ਬਾਹਰ ਕੱਢ ਦਿੱਤਾ। ਜਦੋਂ ਉਹ ਸਾਰੇ ਕਸ਼ਤੀ ਵਿੱਚੋਂ ਹੇਠਾਂ ਉਤਰੇ ਤਾਂ ਉਹ ਸਾਰੇ ਆਬਾਦੀ ਵਧਾਉਣ ਲਈ ਫੈਲ ਗਏ। ਫਿਰ ਹਜ਼ਰਤ ਨੂਹ ਨੇ ਇੱਕ ਕੁਰਬਾਨੀ ਦੇਣ ਵਾਲਾ ਪੱਥਰ ਬਣਾਇਆ। ਫਿਰ ਕੁਝ ਸਾਫ਼ ਸੁਥਰੇ ਜਾਨਵਰਾਂ ਵਿੱਚੋਂ ਕੁਝ ਦੀ ਕੁਰਬਾਨੀ ਦਿੱਤੀ ਅਤੇ ਇਸ ਤੋਂ ਅੱਲਾ ਬਹੁਤ ਖੁਸ਼ ਹੋਇਆ ਅਤੇ ਹਜ਼ਰਤ ਨੂਹ ਅਲੈਹਿਸਸਲਾਮ ਨੂੰ ਕਿਹਾ ਕਿ ਮੈਂ ਤੇਰੀ ਔਲਾਦ ਪੂਰੀ ਧਰਤੀ ਦੇ ਉੱਪਰ ਫੈਲਾ ਦੇਵਾਂਗਾ। ਇਸ ਤੋਂ ਬਾਅਦ ਪਾਣੀ ਤੋਂ ਜਾਂ ਬਾਰਿਸ਼ ਤੋਂ ਸਾਰੀ ਧਰਤੀ ਦੇ ਲੋਕਾਂ ਨੂੰ ਖ਼ਤਮ ਕਰਨ ਵਾਲਾ ਅਜ਼ਾਬ ਨਹੀਂ ਆਵੇਗਾ। ਇਸ ਦੀ ਇੱਕ ਨਿਸ਼ਾਨੀ ਦਿੰਦਾ ਹਾਂ ਕਿ ਜਦੋਂ ਵੀ ਤੁਸੀਂ ਅਸਮਾਨ ਵਿੱਚ ਵੇਖੋਗੇ ਤਾਂ ਤੁਹਾਨੂੰ ਇੱਕ ਸਤਰੰਗੀ ਪਿੰਗ ਦਿਖਾਈ ਦੇਵੇਗੀ। ਇਸ ਤੋਂ ਮੈਂ ਵਾਅਦਾ ਕਰਦਾ ਹਾਂ ਕਿ ਪਾਣੀ ਤੋਂ ਜਾਂ ਬਾਰਿਸ਼ ਤੋਂ ਸਾਰੀ ਧਰਤੀ ਦੇ ਲੋਕਾਂ ਨੂੰ ਖ਼ਤਮ ਕਰਨ ਵਾਲਾ ਅਜ਼ਾਬ ਨਹੀਂ ਆਵੇਗਾ। ਹਜ਼ਰਤ ਨੂਹ ਅਲੈਹਿਸਸਲਾਮ ਦੀ ਔਲਾਦ ਵਿੱਚੋਂ ਹਜ਼ਰਤ ਨੂਹ ਅਲੈਹਿਸਸਲਾਮ ਦੀ ਔਲਾਦ ਅਤੇ ਉਹਨਾਂ ਦੀ ਫਿਰ ਬਾਅਦ ਵਿੱਚ ਬਹੁਤ ਸਾਰੀ ਔਲਾਦ ਹੋਈ ਅਤੇ ਉਹ ਸਾਰੀ ਧਰਤੀ ਦੇ ਉੱਪਰ ਫੈਲ ਗਈ। ਉਹਨਾਂ ਵਿੱਚੋਂ ਹਜ਼ਰਤ ਇਬਰਾਹੀਮ ਅਲੈਹਿਸਸਲਾਮ ਅਤੇ ਉਸ ਦੀ ਪਤਨੀ ਵੀ ਹੋਏ। ਹਜ਼ਰਤ ਇਬਰਾਹੀਮ ਅਲੈਹਿਸਸਲਾਮ ਬਹੁਤ ਬੁੱਢੇ ਹੋ ਚੁੱਕੇ ਸਨ ਅਤੇ ਉਹਨਾਂ ਦੇ ਕੋਈ ਔਲਾਦ ਨਹੀਂ ਸੀ। ਅੱਲਾ ਨੇ ਕਿਹਾ, ਮੈਂ ਤੈਨੂੰ ਸਾਰੀ ਧਰਤੀ ਉੱਪਰ ਮਸ਼ਹੂਰ ਕਰ ਦੇਵਾਂਗਾ ਅਤੇ ਜੋ ਤੈਨੂੰ ਅਸ਼ੀਰਵਾਦ ਦੇਵੇਗਾ ਮੈਂ ਉਹਨਾਂ ਨੂੰ ਅਸ਼ੀਰਵਾਦ ਦੇਵਾਂਗਾ। ਜੋ ਤੈਨੂੰ ਦੁਖੀ ਕਰੇਗਾ ਮੈਂ ਉਹਨਾਂ ਨੂੰ ਦੁਖੀ ਕਰਾਂਗਾ ਅਤੇ ਤੈਨੂੰ ਬਹੁਤ ਸਾਰੀ ਔਲਾਦ ਦੇਵਾਂਗਾ। ਸਿਰਫ ਤੇਰੇ ਕਰਕੇ ਮੈਂ ਦੁਨੀਆ ਦੇ ਸਾਰੇ ਕਬੀਲਿਆਂ 'ਤੇ ਰਹਿਮ ਕਰਾਂਗਾ। ਇਸ ਤੋਂ ਬਾਅਦ ਹਜ਼ਰਤ ਇਬਰਾਹੀਮ ਅਲੈਹਿਸਸਲਾਮ ਨੇ ਅੱਲਾ ਦੀਆਂ ਗੱਲਾਂ 'ਤੇ ਯਕੀਨ ਕੀਤਾ। ਫਿਰ ਅੱਲਾ ਨੇ ਹਜ਼ਰਤ ਇਬਰਾਹੀਮ ਅਲੈਹਿਸਸਲਾਮ ਨੂੰ ਨੇਕ ਮੰਨਿਆ ਅਤੇ ਉਹਨਾਂ ਨੂੰ ਇੱਕ ਪੁੱਤਰ ਦੇ ਦਿੱਤਾ। ਕੁਝ ਸਾਲਾਂ ਬਾਅਦ ਅੱਲਾ ਨੇ ਸੋਚਿਆ ਕਿ ਮੈਂ ਇਬਰਾਹੀਮ ਦਾ ਇਮਤਿਹਾਨ ਲਵਾਂ। ਅੱਲਾ ਨੇ ਹਜ਼ਰਤ ਇਬਰਾਹੀਮ ਅਲੈਹਿਸਸਲਾਮ ਨੂੰ ਕਿਹਾ, ਮੈਂ ਤੇਰੀ ਸਭ ਤੋਂ ਪਿਆਰੀ ਚੀਜ਼ ਤੇਰੀ ਔਲਾਦ ਵਿੱਚੋਂ ਜੋ ਸਭ ਤੋਂ ਪਿਆਰੀ ਹੋਵੇ ਉਸ ਦੀ ਕੁਰਬਾਨੀ ਚਾਹੁੰਦਾ ਹਾਂ। ਤਾਂ ਹਜ਼ਰਤ ਇਬਰਾਹੀਮ ਅਲੈਹਿਸਸਲਾਮ ਆਪਣੇ ਪੁੱਤਰ ਨੂੰ ਨਾਲ ਲੈ ਕੇ ਕੁਰਬਾਨੀ ਵਾਲੀ ਜਗ੍ਹਾ 'ਤੇ ਚੱਲ ਪਏ ਅਤੇ ਰਸਤੇ ਵਿੱਚ ਉਹਨਾਂ ਦੇ ਪੁੱਤਰ ਨੇ ਹਜ਼ਰਤ ਇਬਰਾਹੀਮ ਅਲੈਹਿਸਸਲਾਮ ਨੂੰ ਪੁੱਛਿਆ ਕਿ ਅੱਬਾ ਜਾਨ, ਉਹ ਲੇਲਾ ਕਿੱਥੇ ਹੈ ਜਿਸ ਦੀ ਕੁਰਬਾਨੀ ਦੇਣੀ ਹੈ? ਅਤੇ ਹਜ਼ਰਤ ਇਬਰਾਹੀਮ ਅਲੈਹਿਸਸਲਾਮ ਨੇ ਕਿਹਾ ਕਿ ਉਸ ਨੂੰ ਅੱਲਾ ਹੀ ਭੇਜੇਗਾ ਅਤੇ ਹਜ਼ਰਤ ਇਬਰਾਹੀਮ ਅਲੈਹਿਸਸਲਾਮ ਨੇ ਉਹ ਪੱਥਰ ਤਿਆਰ ਕੀਤਾ ਜਿਸ ਉੱਪਰ ਕੁਰਬਾਨੀ ਦੇਣੀ ਸੀ। ਫਿਰ ਆਪਣੇ ਪੁੱਤਰ ਨੂੰ ਬੰਨ੍ਹ ਦਿੱਤਾ ਅਤੇ ਛੁਰੀ ਚਲਾਉਣ ਲਈ ਤਿਆਰ ਹੋਏ ਤਾਂ ਆਸਮਾਨ ਵਿੱਚੋਂ ਇੱਕ ਫਰਿਸ਼ਤੇ ਦੀ ਆਵਾਜ਼ ਆਈ। ਉਸਨੇ ਕਿਹਾ ਕਿ ਹੇ ਇਬਰਾਹੀਮ, ਰੁਕੋ, ਤੁਸੀਂ ਆਪਣੇ ਪੁੱਤਰ 'ਤੇ ਛੁਰੀ ਨਾ ਚਲਾਓ। ਤਾਂ ਹਜ਼ਰਤ ਇਬਰਾਹੀਮ ਰੁਕ ਗਏ। ਫਰਿਸ਼ਤੇ ਨੇ ਕਿਹਾ ਕਿ ਅਗਰ ਮੈਂ ਨਾ ਰੋਕਦਾ ਤੁਸੀਂ ਸੱਚਮੁੱਚ ਹੀ ਆਪਣੇ ਪੁੱਤਰ ਨੂੰ ਕੁਰਬਾਨ ਕਰ ਦਿੰਦੇ ਕਿਉਂਕਿ ਤੁਸੀਂ ਅੱਲਾ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹੋ। ਇਸ ਤੋਂ ਬਾਅਦ ਹਜ਼ਰਤ ਇਬਰਾਹੀਮ ਅਲੈਹਿਸਸਲਾਮ ਨੇ ਇੱਧਰ ਉੱਧਰ ਨਜ਼ਰ ਘੁਮਾਈ ਤਾਂ ਉਹਨਾਂ ਨੇ ਇੱਕ ਝਾੜੀ ਵਿੱਚ ਇੱਕ ਲੇਲਾ ਫਸਿਆ ਹੋਇਆ ਵੇਖਿਆ ਅਤੇ ਉਹ ਲੇਲੇ ਨੂੰ ਲਿਆ ਕੇ ਅੱਲਾ ਦੇ ਰਸਤੇ ਵਿੱਚ ਕੁਰਬਾਨ ਕਰ ਦਿੱਤਾ। ਇਸ ਤੋਂ ਬਾਅਦ ਅੱਲਾ ਨੇ ਕਿਹਾ, ਮੈਂ ਤੈਨੂੰ ਇੰਨੀ ਔਲਾਦ ਦੇਵਾਂਗਾ, ਮੈਂ ਤੈਨੂੰ ਬੇਸ਼ੁਮਾਰ ਔਲਾਦ ਦੇਵਾਂਗਾ ਜਿੰਨੇ ਕਿ ਅਸਮਾਨ ਵਿੱਚ ਤਾਰੇ ਅਤੇ ਰੇਤ ਦੇ ਵਿੱਚ ਚਮਕਦੇ ਹੋਏ ਜ਼ਰਰੇ, ਜਿਨ੍ਹਾਂ ਦੀ ਤੁਹਾਡੇ ਤੋਂ ਗਿਣਤੀ ਵੀ ਨਹੀਂ ਹੋਣੀ। ਤੇ ਤੇਰੀ ਔਲਾਦ ਵਿੱਚੋਂ ਇੱਕ ਇਨਸਾਨ ਕਰਕੇ ਪੂਰੀ ਦੁਨੀਆ ਦੇ ਕਬੀਲਿਆਂ ਨੂੰ ਅਸ਼ੀਰਵਾਦ ਦੇਵਾਂਗਾ। ਹਜ਼ਰਤ ਇਬਰਾਹੀਮ ਦੀ ਬਹੁਤ ਸਾਰੀ ਔਲਾਦ ਹੋਈ। ਫਿਰ ਉਹਨਾਂ ਦੀ ਔਲਾਦ ਇਸ ਤਰ੍ਹਾਂ ਵੱਧਦੀ ਧਰਤੀ ਉੱਪਰ ਹਜ਼ਰਤ ਇਬਰਾਹੀਮ ਅਲੈਹਿਸਸਲਾਮ ਦੇ ਮੰਨਣ ਵਾਲੇ ਹੋ ਗਏ। ਮਿਸਰ ਦੇ ਅੰਦਰ ਇੱਕ ਬਾਦਸ਼ਾਹ ਫਿਰੌਨ ਰਹਿੰਦਾ ਸੀ ਤੇ ਉਹ ਹਜ਼ਰਤ ਇਬਰਾਹੀਮ ਦੇ ਮੰਨਣ ਵਾਲਿਆਂ ਨੂੰ ਆਪਣਾ ਗੁਲਾਮ ਬਣਾ ਲੈਂਦਾ ਸੀ ਅਤੇ ਉਹਨਾਂ ਉੱਪਰ ਬਹੁਤ ਜ਼ਿਆਦਾ ਤਰ੍ਹਾਂ ਦੇ ਜ਼ੁਲਮ ਕਰਦਾ ਸੀ। ਉਹਨਾਂ ਗੁਲਾਮਾਂ ਨੇ ਸੋਚਿਆ ਕਿ ਅੱਲਾ ਸਾਡੀ ਮਦਦ ਲਈ ਜ਼ਰੂਰ ਕਿਸੇ ਨਾ ਕਿਸੇ ਨੂੰ ਭੇਜੇਗਾ ਜੋ ਸਾਨੂੰ ਇਸ ਕੈਦ ਵਿੱਚੋਂ ਆਜ਼ਾਦ ਕਰਾ ਲਵੇਗਾ। ਤਾਂ ਅੱਲਾ ਨੇ ਹਜ਼ਰਤ ਮੂਸਾ ਅਲੈਹਿਸਸਲਾਮ ਨੂੰ ਇਹ ਸੰਦੇਸ਼ ਦੇ ਕੇ ਭੇਜਿਆ ਫਿਰੌਨ ਲਈ ਕਿ ਤੂੰ ਇਹਨਾਂ ਗੁਲਾਮਾਂ ਨੂੰ ਜੋ ਅੱਲਾ ਦੇ ਮੰਨਣ ਵਾਲੇ ਹਨ ਉਹਨਾਂ ਨੂੰ ਆਜ਼ਾਦ ਕਰਕੇ ਯਾਨੀ ਛੱਡ ਦੇਵੇਂ। ਤਾਂ ਫਿਰੌਨ ਨੇ ਕਿਹਾ ਕਿ ਅੱਲਾ ਕੌਣ ਹੈ? ਤੁਸੀਂ ਬਾਰ-ਬਾਰ ਮੈਨੂੰ ਉਸ ਦਾ ਨਾਂ ਕਿਉਂ ਸੁਣਾ ਰਹੇ ਹੋ? ਕਿਉਂਕਿ ਮੈਨੂੰ ਬਾਰ-ਬਾਰ ਉਸ ਦਾ ਨਾਂ ਸੁਣਾਈ ਦਿੰਦਾ ਹੈ ਤੇ ਮੈਨੂੰ ਉਸ ਦੀ ਪਰਵਾਹ ਨਹੀਂ ਹੈ। ਅਤੇ ਦੂਸਰਾ ਸੰਦੇਸ਼ ਸੁਣਾਇਆ ਕਿ ਜੇਕਰ ਤੁਸੀਂ ਇਹਨਾਂ ਨੂੰ ਗੁਲਾਮੀ ਤੋਂ ਆਜ਼ਾਦ ਨਹੀਂ ਕਰੋਗੇ ਤਾਂ ਅੱਲਾ ਇਸ ਧਰਤੀ ਉੱਪਰ ਯਾਨੀ ਮਿਸਰ ਦੀ ਧਰਤੀ ਉੱਪਰ ਦੁਖਦਾਇਕ ਭਾਵ ਦੁੱਖ ਦੇਣ ਵਾਲਾ ਅਜ਼ਾਬ ਫੈਲਾ ਦੇਵੇਗਾ। ਫਿਰੌਨ ਨੇ ਹਜ਼ਰਤ ਮੂਸਾ ਦੀਆਂ ਇਹਨਾਂ ਗੱਲਾਂ ਦੀ ਕੋਈ ਪਰਵਾਹ ਨਾ ਕੀਤੀ ਤੇ ਅੱਲਾ ਨੇ ਅਜ਼ਾਬ ਫੈਲਾਉਣਾ ਸ਼ੁਰੂ ਕਰ ਦਿੱਤਾ।
ਸਭ ਤੋਂ ਪਹਿਲਾ ਅਜ਼ਾਬ ਇਹ ਆਇਆ ਕਿ ਸਾਰੇ ਦਰਿਆ ਖੂਨ ਨਾਲ ਲਾਲ ਹੋ ਗਏ ਅਤੇ ਪੂਰੀ ਧਰਤੀ ਉੱਪਰ ਡੱਡੂ ਹੀ ਡੱਡੂ ਹੋ ਗਏ ਤੇ ਅਸਮਾਨ ਵਿੱਚ ਕੀੜੇ ਪਤੰਗੇ ਉੱਡਣ ਲੱਗ ਪਏ ਅਤੇ ਬਰਫ਼ ਦੇ ਗੋਲੇ ਬਰਸਣ ਲੱਗ ਪਏ ਅਤੇ ਸਾਰੀ ਧਰਤੀ ਕਾਲੀ ਹੋ ਗਈ, ਹਨੇਰਾ ਛਾ ਗਿਆ। ਇਸ ਗੱਲ ਦਾ ਵੀ ਫਿਰੌਨ ਉੱਤੇ ਕੋਈ ਅਸਰ ਨਹੀਂ ਹੋਇਆ। ਤਾਂ ਅੱਲਾ ਨੇ ਅਗਲਾ ਸੰਦੇਸ਼ ਹਜ਼ਰਤ ਮੂਸਾ ਰਾਹੀਂ ਭੇਜਿਆ ਕਿ ਫਿਰੌਨ ਨੂੰ ਦੱਸ ਕਿ ਹਜ਼ਰਤ ਇਬਰਾਹੀਮ ਦੇ ਮੰਨਣ ਵਾਲਿਆਂ ਨੂੰ ਆਜ਼ਾਦ ਕਰ ਦੇਵੇ, ਨਹੀਂ ਤਾਂ ਅੱਲਾ ਬਹੁਤ ਸਖਤ ਸਜ਼ਾ ਦੇਵੇਗਾ। ਜਦੋਂ ਅੱਲਾ ਨੇ ਹਜ਼ਰਤ ਇਬਰਾਹੀਮ ਦੇ ਮੰਨਣ ਵਾਲਿਆਂ ਨੂੰ ਕਿਹਾ ਕਿ ਅੱਲਾ ਹਰ ਘਰ ਦੇ ਪਹਿਲੇ ਬੱਚੇ ਨੂੰ ਅਤੇ ਜਾਨਵਰਾਂ ਦੇ ਪਹਿਲੇ ਬੱਚੇ ਨੂੰ ਖਤਮ ਕਰ ਦੇਵੇਗਾ, ਹਜ਼ਰਤ ਮੂਸਾ ਨੇ ਜਦੋਂ ਇਹ ਗੱਲ ਆ ਕੇ ਫਿਰੌਨ ਨੂੰ ਦੱਸੀ ਤਾਂ ਉਸ ਉੱਪਰ ਇਸ ਗੱਲ ਦਾ ਕੋਈ ਅਸਰ ਨਾ ਹੋਇਆ। ਹਜ਼ਰਤ ਮੂਸਾ ਨੇ ਹਜ਼ਰਤ ਇਬਰਾਹੀਮ ਦੇ ਮੰਨਣ ਵਾਲਿਆਂ ਨੂੰ ਇਹ ਗੱਲ ਦੱਸੀ ਕਿ ਜੇ ਤੁਸੀਂ ਅਜ਼ਾਬ ਤੋਂ ਬਚਣਾ ਚਾਹੁੰਦੇ ਹੋ ਤਾਂ ਇੱਕ ਲੇਲਾ ਜ਼ਿਬਾ ਕਰਕੇ ਉਸ ਦਾ ਖੂਨ ਆਪਣੇ ਦਰਵਾਜ਼ਿਆਂ ਦੀਆਂ ਚੁਗਾਠਾਂ ਉੱਪਰ ਲਗਾਓ, ਤਾਂ ਤੁਸੀਂ ਇਸ ਅਜ਼ਾਬ ਤੋਂ ਬਚ ਸਕਦੇ ਹੋ। ਹਜ਼ਰਤ ਇਬਰਾਹੀਮ ਦੇ ਮੰਨਣ ਵਾਲਿਆਂ ਨੇ ਇਸੇ ਤਰ੍ਹਾਂ ਕੀਤਾ। ਇਸ ਗੱਲ ਤੋਂ ਦੂਸਰੀ ਹੀ ਰਾਤ, ਅੱਧੀ ਰਾਤ ਨੂੰ ਸਾਰੇ ਜਾਨਵਰਾਂ ਅਤੇ ਇਨਸਾਨਾਂ ਦੇ ਪਹਿਲੇ ਬੱਚੇ ਖਤਮ ਹੋ ਗਏ। ਜਿਨ੍ਹਾਂ ਲੋਕਾਂ ਦੇ ਦਰਵਾਜ਼ਿਆਂ ਦੀਆਂ ਚੁਗਾਠਾਂ ਉੱਪਰ ਕੁਰਬਾਨੀ ਵਾਲਾ ਖੂਨ ਲੱਗਿਆ ਹੋਇਆ ਸੀ, ਉਹਨਾਂ ਦੇ ਪਹਿਲੇ ਬੱਚੇ ਬਚ ਗਏ ਅਤੇ ਸਾਰੇ ਦੇਸ਼ ਵਿੱਚ ਰੋਣਾ ਫੈਲ ਗਿਆ ਅਤੇ ਫਿਰੌਨ ਨੇ ਗੁਲਾਮਾਂ ਨੂੰ ਆਜ਼ਾਦ ਕਰ ਦਿੱਤਾ। ਜਦੋਂ ਹਜ਼ਰਤ ਮੂਸਾ ਅਤੇ ਇਬਰਾਹੀਮ ਦੇ ਮੰਨਣ ਵਾਲੇ ਫਿਰੌਨ ਦੀ ਕੈਦ ਵਿੱਚੋਂ ਰਿਹਾ ਹੋਏ ਤਾਂ ਫਿਰੌਨ ਨੇ ਆਪਣੀ ਫੌਜ ਉਹਨਾਂ ਦੇ ਪਿੱਛੇ ਲਗਾ ਦਿੱਤੀ। ਜਦੋਂ ਉਹ ਸਮੁੰਦਰ ਦੇ ਕਿਨਾਰੇ ਪਹੁੰਚੇ ਤਾਂ ਹਜ਼ਰਤ ਮੂਸਾ ਨੇ ਆਪਣਾ ਡੰਡਾ ਸਮੁੰਦਰ ਵੱਲ ਵਧਾਇਆ ਤਾਂ ਇੱਕ ਰਸਤਾ ਬਣ ਗਿਆ ਤੇ ਹਜ਼ਰਤ ਇਬਰਾਹੀਮ ਅਤੇ ਮੂਸਾ ਦੇ ਮੰਨਣ ਵਾਲੇ ਉਸ ਰਸਤੇ ਰਾਹੀਂ ਦੂਸਰੇ ਕਿਨਾਰੇ ਚਲੇ ਗਏ। ਜਦੋਂ ਫਿਰੌਨ ਅਤੇ ਉਸ ਦੀ ਫੌਜ ਉਸ ਵਿੱਚ ਦਾਖਲ ਹੋਈ ਤਾਂ ਉਹ ਰਸਤਾ ਪਾਣੀ ਵਿੱਚ ਮਿਲ ਗਿਆ ਅਤੇ ਫਿਰੌਨ ਅਤੇ ਉਸ ਦੀ ਫੌਜ ਮਾਰੀ ਗਈ। ਹਜ਼ਰਤ ਮੂਸਾ ਦੇ ਮਰਨ ਤੋਂ ਬਾਅਦ ਅੱਲਾਹ ਤਾਲਾ ਨੇ ਹਜ਼ਰਤ ਇਬਰਾਹੀਮ ਦੀ ਔਲਾਦ ਨੂੰ ਇੱਕ ਖੂਬਸੂਰਤ ਦੇਸ਼ ਦਿੱਤਾ। ਫਿਰ ਹਜ਼ਰਤ ਇਬਰਾਹੀਮ ਦੀ ਔਲਾਦ ਵਿੱਚੋਂ ਅੱਲਾਹ ਤਾਲਾ ਨੇ ਕਈ ਬਾਦਸ਼ਾਹ ਅਤੇ ਕਈ ਸ਼ਾਸਕ ਪੈਦਾ ਕੀਤੇ, ਜਿਨ੍ਹਾਂ ਵਿੱਚੋਂ ਇੱਕ ਬਾਦਸ਼ਾਹ ਦਾ ਨਾਂ ਹਜ਼ਰਤ ਦਾਊਦ ਸੀ। ਇੱਕ ਦਿਨ ਅੱਲਾਹ ਨੇ ਆਪਣੇ ਇੱਕ ਨਬੀ ਨੂੰ ਕਿਹਾ ਕਿ ਬੈਤੁਲਹਿਮ ਪਿੰਡ ਵਿੱਚ ਜਾਓ ਅਤੇ ਉੱਥੇ ਇੱਕ ਆਦਮੀ ਨੂੰ ਮਿਲੋ ਜਿਸ ਦੇ ਪੁੱਤਰਾਂ ਵਿੱਚੋਂ ਇੱਕ ਨੂੰ ਮੈਂ ਬਾਦਸ਼ਾਹ ਚੁਣਨਾ ਹੈ। ਜਦੋਂ ਉਹ ਨਬੀ ਬੈਤੁਲਹਿਮ ਗਏ ਅਤੇ ਉਸ ਆਦਮੀ ਨੂੰ ਮਿਲੇ ਅਤੇ ਉਸ ਦੇ ਪੁੱਤਰਾਂ ਨੂੰ ਮਿਲੇ, ਜਦੋਂ ਉਸ ਦੇ ਵੱਡੇ ਪੁੱਤਰ ਨੂੰ ਮਿਲੇ ਤਾਂ ਉਹਨਾਂ ਨੇ ਵੇਖਿਆ ਕਿ ਉਹ ਬਹੁਤ ਹੀ ਖੂਬਸੂਰਤ ਸੋਹਣਾ ਸੁਨੱਖਾ ਜਵਾਨ ਸੀ। ਉਹਨਾਂ ਨੇ ਸੋਚਿਆ ਕਿ ਸ਼ਾਇਦ ਇਹੀ ਨੌਜਵਾਨ ਹੈ ਜਿਸ ਨੂੰ ਅੱਲਾਹ ਨੇ ਬਾਦਸ਼ਾਹ ਚੁਣਿਆ ਹੈ। ਪਰ ਅੱਲਾਹ ਨੇ ਕਿਹਾ ਕਿ ਨਹੀਂ, ਮੈਂ ਇਸ ਨੂੰ ਨਹੀਂ ਚੁਣਿਆ, ਕਿਉਂਕਿ ਮੈਂ ਇਨਸਾਨ ਦੇ ਬਾਹਰੀ ਹਿੱਸੇ ਮੁਤਾਬਿਕ ਉਸ ਦਾ ਫੈਸਲਾ ਨਹੀਂ ਲੈਂਦਾ। ਮੈਂ ਇਨਸਾਨ ਦੀ ਨੀਅਤ ਵੇਖਦਾ ਹਾਂ, ਉਸ ਦੇ ਅੰਦਰ ਨੂੰ ਵੇਖਦੇ ਹੋਏ ਉਸ ਦਾ ਫੈਸਲਾ ਕਰਦਾ ਹਾਂ, ਇਸ ਲਈ ਮੈਂ ਇਸ ਨੂੰ ਬਾਦਸ਼ਾਹ ਨਹੀਂ ਚੁਣਿਆ। ਇਸ ਤੋਂ ਬਾਅਦ ਨਬੀ ਉਹਨਾਂ ਦੇ ਸਾਰੇ ਬੇਟਿਆਂ ਨੂੰ ਮਿਲੇ, ਦੂਜੇ, ਤੀਜੇ ਅਤੇ ਫਿਰ ਚੌਥੇ ਨੂੰ ਮਿਲੇ ਅਤੇ ਸਭ ਨੂੰ ਮਿਲਣ ਤੋਂ ਬਾਅਦ ਉਸ ਨਬੀ ਨੇ ਉਸ ਆਦਮੀ ਨੂੰ ਪੁੱਛਿਆ ਕਿ ਤੁਹਾਡਾ ਕੋਈ ਹੋਰ ਵੀ ਪੁੱਤਰ ਹੈ? ਤਾਂ ਉਸ ਆਦਮੀ ਨੇ ਜਵਾਬ ਦਿੱਤਾ ਕਿ ਹਾਂ, ਮੇਰਾ ਇੱਕ ਹੋਰ ਪੁੱਤਰ ਹੈ ਜੋ ਇਸ ਸਮੇਂ ਖੇਤਾਂ ਵਿੱਚ ਭੇਡਾਂ ਚਰਾਉਣ ਗਿਆ ਹੈ। ਜਦੋਂ ਉਸ ਨੂੰ ਸੁਨੇਹਾ ਭੇਜਿਆ ਗਿਆ, ਜਦੋਂ ਦਾਊਦ ਘਰ ਆਇਆ ਅਤੇ ਨਬੀ ਨੇ ਉਸ ਨੂੰ ਵੇਖਿਆ ਤਾਂ ਕਿਹਾ ਕਿ ਹਾਂ, ਇਹੀ ਉਹ ਲੜਕਾ ਹੈ ਜਿਸ ਨੂੰ ਅੱਲਾਹ ਨੇ ਬਾਦਸ਼ਾਹ ਚੁਣਿਆ ਹੈ। ਫਿਰ ਉਸ ਨਬੀ ਨੇ ਆਪਣੇ ਕੋਲ ਲਿਆਂਦਾ ਹੋਇਆ ਤੇਲ ਬਾਹਰ ਕੱਢਿਆ ਅਤੇ ਦਾਊਦ ਦੇ ਸਿਰ ਉੱਪਰ ਮਲ ਦਿੱਤਾ। ਇਸ ਤਰ੍ਹਾਂ ਕਰਨ ਨਾਲ ਅੱਲਾਹ ਦੀ ਪਾਕ ਰੂਹ ਦਾਊਦ ਉੱਪਰ ਆ ਗਈ। ਇਸ ਤੋਂ ਕੁਝ ਸਮਾਂ ਬੀਤਣ ਤੋਂ ਬਾਅਦ ਦਾਊਦ ਹਜ਼ਰਤ ਇਬਰਾਹੀਮ ਦੀ ਔਲਾਦ ਉੱਪਰ ਬਾਦਸ਼ਾਹ ਬਣਿਆ ਅਤੇ ਇਸ ਤੋਂ ਕੁਝ ਸਮਾਂ ਬਾਅਦ ਹਜ਼ਰਤ ਦਾਊਦ ਨੂੰ ਇੱਕ ਪੈਗੰਬਰ ਮਿਲਿਆ ਜਿਸ ਨੂੰ ਅੱਲਾਹ ਨੇ ਕਿਹਾ ਸੀ ਕਿ ਦਾਊਦ ਨੂੰ ਜਾ ਕੇ ਕਹਿ ਕਿ ਤੂੰ ਇੱਕ ਭੇਡਾਂ ਚਰਾਉਣ ਵਾਲਾ ਛੋਟਾ ਲੜਕਾ ਸੀ, ਪਰ ਮੈਂ ਤੈਨੂੰ ਰਾਜ ਦਿੱਤਾ, ਤੈਨੂੰ ਬਾਦਸ਼ਾਹ ਬਣਾਇਆ, ਤੇਰੇ ਇਲਾਕੇ ਵਿੱਚ, ਤੇਰੀ ਰਿਆਸਤ ਵਿੱਚ ਸ਼ਾਂਤੀ ਫੈਲਾ ਦਿੱਤੀ ਅਤੇ ਤੇਰੇ ਸਾਰੇ ਦੁਸ਼ਮਣਾਂ ਨੂੰ ਖਤਮ ਕਰ ਦਿੱਤਾ ਅਤੇ ਇਹ ਵੀ ਕਿਹਾ ਕਿ ਹੁਣ ਮੈਂ ਤੇਰੀ ਔਲਾਦ ਵਿੱਚੋਂ ਅੱਗੇ ਬਾਦਸ਼ਾਹ ਬਣਾਵਾਂਗਾ। ਜੇ ਤੇਰੀ ਔਲਾਦ ਗਲਤੀਆਂ ਕਰੇਗੀ ਤਾਂ ਮੈਂ ਦੂਜੀਆਂ ਕੌਮਾਂ ਕੋਲੋਂ ਉਹਨਾਂ ਨੂੰ ਸਜ਼ਾ ਦਿਵਾਵਾਂਗਾ, ਪਰ ਮੇਰਾ ਪਿਆਰ ਅਟੁੱਟ ਹੈ, ਇਹ ਹਮੇਸ਼ਾ ਰਹੇਗਾ ਅਤੇ ਤੇਰਾ ਰਾਜ ਹਮੇਸ਼ਾ ਰਹੇਗਾ। ਇਸ ਤੋਂ ਬਾਅਦ ਦਾਊਦ ਨੇ ਅੱਲਾਹ ਦੀ ਤਾਰੀਫ ਕੀਤੀ, ਅੱਲਾਹ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ, ਹੇ ਅੱਲਾਹ, ਤੂੰ ਸੱਚਾ ਹੈ ਤੇ ਤੇਰੇ ਸ਼ਬਦ ਸੱਚੇ ਹਨ। ਹਜ਼ਰਤ ਇਬਰਾਹੀਮ ਦੀ ਔਲਾਦ ਵਿੱਚੋਂ ਅੱਲਾਹ ਤਾਲਾ ਨੇ ਕਈ ਨਬੀ ਅਤੇ ਬਾਦਸ਼ਾਹ ਭੇਜੇ। ਉਹਨਾਂ ਵਿੱਚੋਂ ਇੱਕ ਬਜ਼ੁਰਗ ਬਾਦਸ਼ਾਹ ਵੀ ਆਏ। ਉਹ ਬਜ਼ੁਰਗ ਬਾਦਸ਼ਾਹ ਹਰ ਵੇਲੇ ਅੱਲਾਹ ਦੀ ਭਗਤੀ ਕਰਦੇ ਸਨ ਅਤੇ ਅੱਲਾਹ ਦੀ ਹੁਕਮਾਂ ਦੀ ਪਾਲਣਾ ਕਰਦੇ ਸਨ। ਅਤੇ ਉਸੇ ਸਮੇਂ ਦੌਰਾਨ ਇੱਕ ਈਸਾਈਆ ਨਾਮ ਦੇ ਨਬੀ ਵੀ ਆਏ।
ਕੁਝ ਸਮੇਂ ਬਾਅਦ ਜਦੋਂ ਉਹ ਬਜ਼ੁਰਗ ਬਾਦਸ਼ਾਹ ਬਿਮਾਰ ਹੋ ਗਏ ਤਾਂ ਅੱਲਾਹ ਤਾਲਾ ਨੇ ਯਸਾਇਆ ਨਬੀ ਨੂੰ ਉਸ ਬਜ਼ੁਰਗ ਬਾਦਸ਼ਾਹ ਕੋਲ ਭੇਜਿਆ ਅਤੇ ਕਿਹਾ ਕਿ ਤੁਸੀਂ ਹੁਣ ਮਰ ਜਾਣਾ ਹੈ। ਨਬੀ ਯਸਾਇਆ ਦਾ ਇਹ ਸੁਨੇਹਾ ਸੁਣ ਕੇ ਉਸ ਬਜ਼ੁਰਗ ਬਾਦਸ਼ਾਹ ਨੇ ਅੱਲਾਹ ਤਾਲਾ ਦੇ ਨਾਲ ਗਿਲੇ ਸ਼ਿਕਵੇ ਕਰਨੇ ਸ਼ੁਰੂ ਕਰ ਦਿੱਤੇ ਅਤੇ ਅੱਲਾਹ ਅੱਗੇ ਰੋਣਾ ਗਿੜਗਿੜਾਉਣਾ ਸ਼ੁਰੂ ਕਰ ਦਿੱਤਾ। ਅੱਲਾਹ ਤਾਲਾ ਨੇ ਉਸ ਬਜ਼ੁਰਗ ਬਾਦਸ਼ਾਹ ਦਾ ਰੋਣਾ ਕਬੂਲ ਕੀਤਾ ਅਤੇ ਫਿਰ ਯਸਾਇਆ ਨਬੀ ਨੂੰ ਉਸ ਕੋਲ ਭੇਜਿਆ ਤੇ ਕਿਹਾ ਕਿ ਉਸ ਨੂੰ ਕਹੋ ਕਿ ਉਸ ਦੀ ਉਮਰ 15 ਸਾਲ ਹੋਰ ਵੱਧ ਗਈ ਹੈ। ਇਸ ਤੋਂ ਬਾਅਦ ਉਸ ਮੁਲਕ ਦੇ ਗੁਆਂਢੀ ਮੁਲਕ ਦੇ ਬਾਦਸ਼ਾਹ ਨੂੰ ਉਹਨਾਂ ਦੀ ਬਿਮਾਰੀ ਅਤੇ ਠੀਕ ਹੋਣ ਬਾਰੇ ਪਤਾ ਲੱਗਿਆ। ਉਸ ਮੁਲਕ ਦੇ ਲੋਕ ਆਪਣੇ ਹੀ ਬਣਾਏ ਹੋਏ ਝੂਠੇ ਰੱਬ ਦੀ ਇਬਾਦਤ ਕਰਦੇ ਸਨ। ਜਦੋਂ ਉਸ ਮੁਲਕ ਦੇ ਬਾਦਸ਼ਾਹ ਨੂੰ ਬਜ਼ੁਰਗ ਬਾਦਸ਼ਾਹ ਦੀ ਬਿਮਾਰੀ ਅਤੇ ਠੀਕ ਹੋਣ ਬਾਰੇ ਪਤਾ ਲੱਗਿਆ ਤਾਂ ਉਸਨੇ ਆਪਣੇ ਕੁਝ ਖਾਸ ਬੰਦੇ ਇੱਕ ਤੋਹਫਾ ਦੇ ਕੇ ਕੁਝ ਖਤਾਂ ਸਮੇਤ ਉਸ ਬਜ਼ੁਰਗ ਬਾਦਸ਼ਾਹ ਕੋਲ ਭੇਜੇ। ਜਦੋਂ ਉਹ ਬਜ਼ੁਰਗ ਬਾਦਸ਼ਾਹ ਕੋਲ ਪਹੁੰਚੇ ਤਾਂ ਉਸ ਬਜ਼ੁਰਗ ਬਾਦਸ਼ਾਹ ਨੇ ਮਹਿਲ ਦੀ ਕੱਲੀ ਕੱਲੀ ਚੀਜ਼ ਨੂੰ ਉਹਨਾਂ ਨੂੰ ਵਿਖਾਇਆ। ਤਾਂ ਯਸਾਇਆ ਨਬੀ ਨੇ ਬਜ਼ੁਰਗ ਬਾਦਸ਼ਾਹ ਨੂੰ ਪੁੱਛਿਆ ਕਿ ਤੁਸੀਂ ਕੀ ਕਰ ਰਹੇ ਹੋ? ਤਾਂ ਬਜ਼ੁਰਗ ਬਾਦਸ਼ਾਹ ਨੇ ਦੱਸਿਆ ਕਿ ਇਹ ਗੁਆਂਢੀ ਮੁਲਕ ਦੇ ਬਾਦਸ਼ਾਹ ਦੇ ਖਾਸ ਬੰਦੇ ਹਨ, ਮੈਂ ਇਹਨਾਂ ਨੂੰ ਆਪਣਾ ਮਹਿਲ ਵਿਖਾ ਰਿਹਾ ਹਾਂ। ਤਾਂ ਯਸਾਇਆ ਨਬੀ ਨੇ ਉਸ ਬਜ਼ੁਰਗ ਬਾਦਸ਼ਾਹ ਨੂੰ ਕਿਹਾ ਕਿ ਇਹ ਚੰਗਾ ਨਹੀਂ ਹੈ। ਇਹ ਉਹ ਲੋਕ ਹਨ ਜੋ ਤੇਰੇ ਉੱਪਰ ਹਮਲਾ ਕਰਨਗੇ, ਜੋ ਤੈਨੂੰ ਹਰਾ ਦੇਣਗੇ ਅਤੇ ਇਸ ਤੋਂ ਬਾਅਦ ਤੇਰਾ ਧਨ ਦੌਲਤ ਲੁੱਟ ਲੈਣਗੇ, ਤੇਰੇ ਬੱਚਿਆਂ ਨੂੰ, ਤੇਰੀ ਔਲਾਦ ਨੂੰ ਗੁਲਾਮ ਬਣਾ ਲੈਣਗੇ। 15 ਸਾਲਾਂ ਬਾਅਦ ਅੱਲਾਹ ਨੂੰ ਮੰਨਣ ਵਾਲਾ ਉਹ ਬਜ਼ੁਰਗ ਬਾਦਸ਼ਾਹ ਮਰ ਗਿਆ। ਇਸ ਤੋਂ ਬਾਅਦ ਯਸਾਇਆ ਨਬੀ ਨੇ ਉਹਨਾਂ ਲੋਕਾਂ ਅੱਗੇ ਅੱਲਾਹ ਦਾ ਸੁਨੇਹਾ ਪੇਸ਼ ਕੀਤਾ ਅਤੇ ਕਿਹਾ ਕਿ ਹਜ਼ਰਤ ਇਬਰਾਹੀਮ ਦੀ ਔਲਾਦ ਵਿੱਚੋਂ ਜੋ ਅੱਲਾਹ ਦਾ ਸੇਵਕ ਆਵੇਗਾ ਉਹ ਬਹੁਤ ਸਾਰੇ ਲੋਕਾਂ ਨੂੰ ਉਹਨਾਂ ਦੇ ਗੁਨਾਹਾਂ ਦੀ ਸਜ਼ਾ ਤੋਂ ਛੁਟਕਾਰਾ ਦੇਵੇਗਾ। ਉਹ ਬਹੁਤ ਸਾਰੇ ਲੋਕਾਂ ਦੀਆਂ ਬਿਮਾਰੀਆਂ ਦਾ ਇਲਾਜ ਕਰ ਦੇਵੇਗਾ ਅਤੇ ਉਹ ਲੋਕਾਂ ਲਈ ਬਹੁਤ ਜ਼ਿਆਦਾ ਦੁੱਖ ਬਰਦਾਸ਼ਤ ਕਰੇਗਾ। ਇਸ ਦੇ ਬਾਵਜੂਦ ਵੀ ਉਸ ਨੂੰ ਸਤਾਇਆ ਜਾਵੇਗਾ, ਉਸ ਨੂੰ ਕਈ ਤਕਲੀਫਾਂ ਦਿੱਤੀਆਂ ਜਾਣਗੀਆਂ, ਉਸ ਦੇ ਥੱਪੜ ਮਾਰੇ ਜਾਣਗੇ ਅਤੇ ਉਸ ਅੱਲਾਹ ਦੇ ਸੇਵਕ ਬਾਦਸ਼ਾਹ ਨੂੰ ਤੰਗ ਕੀਤਾ ਜਾਵੇਗਾ। ਪਰ ਉਹ ਆਪਣੇ ਮੂੰਹੋਂ ਉਫ ਨਹੀਂ ਕਰੇਗਾ। ਉਹ ਆਪਣੀ ਜ਼ਿੰਦਗੀ ਨੂੰ ਇਸ ਤਰ੍ਹਾਂ ਬਸਰ ਕਰੇਗਾ ਜਿਵੇਂ ਇੱਕ ਲੇਲੇ ਨੂੰ ਕੁਰਬਾਨੀ ਲਈ ਲੈ ਕੇ ਜਾਇਆ ਜਾ ਰਿਹਾ ਹੋਵੇ ਅਤੇ ਉਹ ਲੇਲਾ ਇਸ ਤਰ੍ਹਾਂ ਲੈ ਜਾਇਆ ਜਾ ਰਿਹਾ ਹੋਵੇ ਜਿੱਦਾਂ ਕਿ ਉਸ ਨੂੰ ਬਾਲ ਕੱਟਣ ਲਈ ਲੈ ਕੇ ਜਾਇਆ ਜਾ ਰਿਹਾ ਹੈ ਅਤੇ ਉਹ ਮੂੰਹੋਂ ਕੁਝ ਵੀ ਨਹੀਂ ਬੋਲਦਾ। ਇਸ ਤਰ੍ਹਾਂ ਉਹ ਅੱਲਾਹ ਦਾ ਸੇਵਕ, ਉਹ ਅੱਲਾਹ ਦਾ ਬੰਦਾ ਕਈ ਲੋਕਾਂ ਦੇ ਗੁਨਾਹਾਂ ਨੂੰ ਆਪਣੇ ਨਾਲ ਲੈ ਜਾਵੇਗਾ ਅਤੇ ਕਈ ਲੋਕਾਂ ਨੂੰ ਗੁਨਾਹਾਂ ਦੀ ਸਜ਼ਾ ਤੋਂ ਛੁਟਕਾਰਾ ਦੇਵੇਗਾ। ਇਸ ਤੋਂ ਬਾਅਦ ਉੱਥੇ ਹੋਰ ਬਾਦਸ਼ਾਹ ਹੋਏ, ਪਰ ਉਹ ਬਾਦਸ਼ਾਹ ਬੁਰੇ ਕੰਮਾਂ ਵਿੱਚ ਫਸ ਗਏ ਅਤੇ ਅੱਲਾਹ ਤੋਂ ਨਹੀਂ ਡਰਦੇ ਸਨ ਅਤੇ ਉੱਥੇ ਦੇ ਲੋਕ, ਉਹਨਾਂ ਨੂੰ ਮੰਨਣ ਵਾਲੇ ਲੋਕ ਵੀ ਹਰ ਵੇਲੇ ਗੁਨਾਹ ਕਰਦੇ ਸਨ। ਇਸੇ ਵਜ੍ਹਾ ਕਰਕੇ ਜਿਵੇਂ ਯਸਾਇਆ ਨਬੀ ਨੇ ਦੱਸਿਆ ਸੀ ਕਿ ਉਸ ਅੱਲਾਹ ਨੂੰ ਮੰਨਣ ਵਾਲੇ ਮੁਲਕ ਦੇ ਬਾਦਸ਼ਾਹ ਨੇ ਇਸ ਮੁਲਕ ਉੱਤੇ ਹਮਲਾ ਕੀਤਾ ਅਤੇ ਹਜ਼ਰਤ ਇਬਰਾਹੀਮ ਦੀ ਔਲਾਦ ਨੂੰ ਕੈਦੀ ਬਣਾ ਲਿਆ ਅਤੇ ਬਾਕੀ ਸਾਮਾਨ ਨੂੰ ਆਪਣੇ ਨਾਲ ਲੈ ਗਿਆ। ਹੁਣ ਉਹ ਇਬਰਾਹੀਮ ਦੀ ਔਲਾਦ, ਉਹ ਸਾਰੇ ਲੋਕ ਇਹ ਸੋਚਦੇ ਸਨ ਕਿ ਕਦੋਂ ਅੱਲਾਹ ਦਾ ਸੇਵਕ, ਉਹ ਨੇਕ ਬਾਦਸ਼ਾਹ ਆਵੇਗਾ ਜੋ ਸਾਨੂੰ ਸਾਡੇ ਗੁਨਾਹਾਂ ਦੀ ਸਜ਼ਾ ਤੋਂ ਛੁਟਕਾਰਾ ਦੇਵੇਗਾ। ਅੱਲਾਹ ਨੂੰ ਮੰਨਣ ਵਾਲੇ ਮੁਲਕਾਂ ਵਿੱਚੋਂ ਇੱਕ ਵਾਰ ਇੱਕ ਮੁਲਕ ਦੇ ਬਾਦਸ਼ਾਹ ਨੇ ਯਰੂਸ਼ਲਮ ਸ਼ਹਿਰ ਉੱਪਰ, ਦਾਊਦ ਦੇ ਰਾਜੇ ਦੀ ਰਾਜਧਾਨੀ ਜਿੱਥੇ ਉਹ ਬੈਠਦਾ ਸੀ, ਯਰੂਸ਼ਲਮ ਉੱਪਰ ਆਪਣੀ ਸੈਨਾ ਲੈ ਕੇ ਹਮਲਾ ਕੀਤਾ। ਉੱਥੇ ਦੇ ਲੋਕਾਂ ਦਾ ਸਾਰਾ ਸਾਮਾਨ, ਸਾਰਾ ਖਜ਼ਾਨਾ ਲੁੱਟ ਲਿਆ ਅਤੇ ਉੱਥੇ ਦੇ ਕੁਝ ਲੋਕਾਂ ਨੂੰ ਕੈਦੀ ਬਣਾ ਕੇ ਆਪਣੇ ਨਾਲ ਲੈ ਗਿਆ। ਉਹਨਾਂ ਲੋਕਾਂ ਵਿੱਚੋਂ ਇੱਕ ਆਦਮੀ ਸੀ ਜਿਸ ਦਾ ਨਾਂ ਦਾਨੀਅਲ ਸੀ। ਆਪਣੇ ਮੁਲਕ ਲੈ ਕੇ ਜਾਣ ਤੋਂ ਬਾਅਦ ਉਸ ਬਾਦਸ਼ਾਹ ਨੇ ਹੋਰ ਕਈ ਨਵੇਂ ਬਾਦਸ਼ਾਹ ਬਣਾਏ, ਜਿਨ੍ਹਾਂ ਵਿੱਚੋਂ ਹਜ਼ਰਤ ਦਾਨੀਅਲ ਵੀ ਇੱਕ ਬਾਦਸ਼ਾਹ ਸੀ। ਵੱਡਾ ਬਾਦਸ਼ਾਹ ਹਜ਼ਰਤ ਦਾਨੀਅਲ ਨੂੰ ਬਹੁਤ ਪਸੰਦ ਕਰਦਾ ਸੀ ਕਿਉਂਕਿ ਬਾਕੀ ਰਾਜਿਆਂ ਵਿੱਚੋਂ ਸਿਰਫ ਦਾਨੀਅਲ ਹੀ ਇਮਾਨਦਾਰੀ ਨਾਲ ਕੰਮ ਕਰਦਾ ਸੀ। ਉਸ ਦੀ ਇਮਾਨਦਾਰੀ ਤੋਂ ਦੂਜੇ ਬਾਦਸ਼ਾਹ ਬਹੁਤ ਦੁਖੀ ਸਨ। ਉਹਨਾਂ ਨੇ ਦਾਨੀਅਲ ਨੂੰ ਫਸਵਾਉਣ ਦੀ ਬੜੀ ਕੋਸ਼ਿਸ਼ ਕੀਤੀ। ਉਹਨਾਂ ਵੱਡੇ ਬਾਦਸ਼ਾਹ ਨੂੰ ਕਿਹਾ ਕਿ ਇੱਕ ਨਵਾਂ ਕਾਨੂੰਨ ਬਣਾਓ ਜਿਸ ਵਿੱਚ ਜੋ ਅਗਰ ਕੋਈ ਤੁਹਾਡੀ ਇਬਾਦਤ ਨਹੀਂ ਕਰੇਗਾ ਤਾਂ ਉਸ ਨੂੰ ਸਜ਼ਾ ਦਿੱਤੀ ਜਾਵੇਗੀ। ਇਸ ਕਾਨੂੰਨ ਨੂੰ ਬਣਾ ਕੇ ਉਸ ਉੱਪਰ ਆਪਣੇ ਦਸਤਖਤ ਕਰ ਦਿਓ। ਫਿਰ ਬਾਦਸ਼ਾਹ ਨੇ ਅਜਿਹਾ ਕਾਨੂੰਨ ਬਣਾ ਦਿੱਤਾ। ਇਸ ਤੋਂ ਬਾਅਦ ਉਹ ਛੋਟੇ ਰਾਜੇ ਇਕੱਠੇ ਹੋ ਕੇ ਦਾਨੀਅਲ ਦੇ ਘਰ ਗਏ ਜਿੱਥੇ ਦਾਨੀਅਲ ਅੱਲਾਹ ਦੀ ਇਬਾਦਤ ਕਰ ਰਿਹਾ ਸੀ। ਉਹਨਾਂ ਨੇ ਇਹ ਵੇਖਿਆ ਅਤੇ ਜਾ ਕੇ ਉਸ ਵੱਡੇ ਬਾਦਸ਼ਾਹ ਨੂੰ ਦੱਸ ਦਿੱਤਾ ਕਿ ਤੁਹਾਡਾ ਲਾਡਲਾ ਦਾਨੀਅਲ ਕਿਸੇ ਹੋਰ ਹੀ ਰੱਬ ਦੀ ਇਬਾਦਤ ਕਰ ਰਿਹਾ ਹੈ। ਬਾਦਸ਼ਾਹ ਨਹੀਂ ਸੀ ਚਾਹੁੰਦਾ ਕਿ ਦਾਨੀਅਲ ਨੂੰ ਸਜ਼ਾ ਦਿੱਤੀ ਜਾਵੇ, ਪਰ ਕਿਉਂਕਿ ਕਾਨੂੰਨ ਬਣ ਚੁੱਕਿਆ ਸੀ ਇਸ ਲਈ ਉਸਨੇ ਕਿਹਾ ਕਿ ਮੇਰਾ ਹੁਕਮ ਨਾ ਮੰਨਣ ਕਰਕੇ ਦਾਨੀਅਲ ਨੂੰ ਚੁੱਕ ਕੇ ਸ਼ੇਰਾਂ ਵਿੱਚ ਸੁੱਟ ਦਿੱਤਾ ਜਾਵੇ। ਲੋਕਾਂ ਨੇ ਦਾਨੀਅਲ ਨੂੰ ਚੁੱਕ ਕੇ ਸ਼ੇਰਾਂ ਵਿੱਚ ਸੁੱਟ ਦਿੱਤਾ। ਬਾਦਸ਼ਾਹ ਨੇ ਸ਼ੇਰਾਂ ਦੇ ਪਿੰਜਰੇ ਦੇ ਬਾਹਰ ਇੱਕ ਵੱਡਾ ਪੱਥਰ ਰਖਵਾ ਦਿੱਤਾ ਤਾਂ ਜੋ ਦਾਨੀਅਲ ਬਾਹਰ ਨਾ ਆ ਸਕੇ। ਪਰ ਬਾਦਸ਼ਾਹ ਰਾਤ ਭਰ ਬੇਚੈਨ ਰਿਹਾ।
ਸਵੇਰ ਹੁੰਦਿਆਂ ਹੀ ਉਹ ਸ਼ੇਰਾਂ ਵੱਲ ਗਿਆ ਅਤੇ ਆਵਾਜ਼ ਲਗਾਈ ਕਿ ਐ ਦਾਨੀਅਲ, ਕੀ ਤੈਨੂੰ ਤੇਰੇ ਰੱਬ ਨੇ ਬਚਾ ਲਿਆ ਹੈ? ਦਾਨੀਅਲ ਨੇ ਜਵਾਬ ਦਿੱਤਾ, ਹੇ ਬਾਦਸ਼ਾਹ, ਤੁਸੀਂ ਸਲਾਮਤ ਰਹੋ। ਮੈਨੂੰ ਮੇਰੇ ਅੱਲਾ ਨੇ ਬਚਾ ਲਿਆ ਹੈ। ਮੇਰੇ ਅੱਲਾ ਨੇ ਇੱਕ ਫਰਿਸ਼ਤਾ ਭੇਜਿਆ ਜਿਸ ਨੇ ਸ਼ੇਰਾਂ ਦੇ ਮੂੰਹ ਬੰਦ ਕਰ ਦਿੱਤੇ ਅਤੇ ਉਹ ਮੈਨੂੰ ਨੁਕਸਾਨ ਨਾ ਪਹੁੰਚਾ ਸਕੇ। ਤਾਂ ਦਾਨੀਅਲ ਨੂੰ ਉੱਥੋਂ ਬਾਹਰ ਕੱਢ ਲਿਆ ਗਿਆ। ਜਦੋਂ ਬਾਹਰ ਕੱਢ ਕੇ ਵੇਖਿਆ ਤਾਂ ਦਾਨੀਅਲ ਦੇ ਸਰੀਰ ਉੱਪਰ ਇੱਕ ਵੀ ਜ਼ਖਮ ਨਹੀਂ ਸੀ। ਇਸ ਤੋਂ ਬਾਅਦ ਬਾਦਸ਼ਾਹ ਨੇ ਹੁਕਮ ਦਿੱਤਾ ਕਿ ਉਹ ਲੋਕਾਂ ਨੂੰ ਫੜ ਕੇ ਸ਼ੇਰਾਂ ਦੇ ਪਿੰਜਰੇ ਵਿੱਚ ਸੁੱਟ ਦਿੱਤਾ ਜਾਵੇ ਜਿਨ੍ਹਾਂ ਨੇ ਦਾਨੀਅਲ ਉੱਪਰ ਇਲਜ਼ਾਮ ਲਗਾਇਆ ਸੀ। ਜਿਵੇਂ ਹੀ ਉਹਨਾਂ ਨੂੰ ਸ਼ੇਰਾਂ ਵਿੱਚ ਸੁੱਟਿਆ ਗਿਆ ਤਾਂ ਸ਼ੇਰਾਂ ਨੇ ਉਹਨਾਂ ਨੂੰ ਧਰਤੀ ਉੱਪਰ ਲੱਗਣ ਤੋਂ ਪਹਿਲਾਂ ਹੀ ਨੋਚ ਲਿਆ। ਉਹ ਉਹਨਾਂ ਨੂੰ ਖਾ ਗਏ, ਇੱਥੋਂ ਤੱਕ ਕਿ ਸ਼ੇਰ ਉਹਨਾਂ ਦੀਆਂ ਹੱਡੀਆਂ ਵੀ ਚਬਾ ਗਏ। ਇਸ ਤੋਂ ਬਾਅਦ ਬਾਦਸ਼ਾਹ ਨੇ ਇੱਕ ਨਵਾਂ ਕਾਨੂੰਨ ਬਣਾ ਦਿੱਤਾ ਕਿ ਅੱਜ ਤੋਂ ਬਾਅਦ ਅਸੀਂ ਉਸ ਅੱਲਾ ਦੀ ਹੀ ਇਬਾਦਤ ਕਰਾਂਗੇ ਜਿਸ ਰੱਬ ਦੀ ਇਬਾਦਤ ਦਾਨੀਅਲ ਕਰਦਾ ਹੈ। ਉਹ ਸਦਾ ਰਹਿਣ ਵਾਲਾ ਸੱਚਾ ਰੱਬ ਹੈ ਅਤੇ ਬੇਸਹਾਰਿਆਂ ਦਾ ਸਹਾਰਾ ਹੈ ਅਤੇ ਉਸ ਰੱਬ ਦੀ ਰਿਆਸਤ ਅਤੇ ਰਾਜ ਕਦੀ ਵੀ ਖਤਮ ਨਹੀਂ ਹੋਵੇਗਾ। ਕੁਝ ਸਮੇਂ ਬਾਅਦ ਦਾਨੀਅਲ ਨੇ ਇੱਕ ਸੁਪਨਾ ਵੇਖਿਆ ਕਿ ਅੱਲਾ ਦਾ ਤਖਤ ਲੱਗਿਆ ਹੋਇਆ ਹੈ। ਉਸ ਤਖਤ ਦੇ ਆਲੇ ਦੁਆਲੇ ਬਹੁਤ ਸਾਰੇ ਫਰਿਸ਼ਤੇ ਖੜੇ ਹਨ। ਇਸ ਤੋਂ ਬਾਅਦ ਹਜ਼ਰਤ ਆਦਮ ਦੀ ਔਲਾਦ ਵਰਗਾ ਇੱਕ ਇਨਸਾਨ ਅਸਮਾਨ ਵਿੱਚੋਂ ਬੱਦਲਾਂ ਉੱਤੇ ਸਵਾਰ ਆ ਰਿਹਾ ਸੀ। ਫਿਰ ਅੱਲਾ ਨੇ ਉਸ ਨੂੰ ਸਾਰੇ ਅਧਿਕਾਰ ਦੇ ਦਿੱਤੇ ਅਤੇ ਹਰ ਭਾਸ਼ਾ ਅਤੇ ਹਰ ਕੌਮ ਦੇ ਲੋਕ ਉਸ ਦੇ ਅਧੀਨ ਹੋਣਗੇ। ਉਸ ਨੂੰ ਹਰ ਕੌਮ ਦੇ ਲੋਕਾਂ ਉੱਪਰ ਅਧਿਕਾਰ ਅਤੇ ਉਸ ਦਾ ਰਾਜ ਹੋਵੇਗਾ। ਉਸ ਦੀ ਰਿਆਸਤ ਅੰਤ ਤੱਕ ਰਹੇਗੀ। ਉਸ ਦਾ ਰਾਜ ਕਦੇ ਖਤਮ ਨਹੀਂ ਹੋਵੇਗਾ। ਇਸ ਤੋਂ ਕੁਝ ਸਾਲ ਬਾਅਦ ਅੱਲਾ ਨੇ ਹਜ਼ਰਤ ਇਬਰਾਹੀਮ ਦੀ ਔਲਾਦ ਨੂੰ ਆਜ਼ਾਦ ਕਰਵਾ ਦਿੱਤਾ ਅਤੇ ਉਹ ਆਪਣੇ ਮੁਲਕ ਵਿੱਚ ਵਾਪਸ ਚਲੇ ਗਏ। ਆਪਣੇ ਮੁਲਕ ਵਿੱਚ ਉਹ ਲੋਕ ਇੰਤਜ਼ਾਰ ਕਰਨ ਲੱਗੇ ਅਤੇ ਸੋਚਣ ਲੱਗੇ ਕਿ ਕਦੋਂ ਉਹ ਬਾਦਸ਼ਾਹ ਆਵੇਗਾ ਜਿਸ ਬਾਦਸ਼ਾਹ ਬਾਰੇ ਹਜ਼ਰਤ ਦਾਨੀਅਲ ਨੇ ਲਿਖਿਆ ਸੀ ਅਤੇ ਕਦੋਂ ਉਹ ਗੁਨਾਹਾਂ ਦੀ ਸਜ਼ਾ ਤੋਂ ਛੁਟਕਾਰਾ ਦੇਣ ਵਾਲਾ ਆਵੇਗਾ ਜਿਸ ਬਾਰੇ ਅੱਲਾ ਨੇ ਸਾਨੂੰ ਦੱਸਿਆ ਸੀ। ਇਹ ਕਹਾਣੀ ਹਜ਼ਰਤ ਈਸਾ अलैहिस्सलाम ਦੇ ਜਨਮ ਬਾਰੇ ਹੈ। ਅੱਲਾ ਨੇ ਆਪਣਾ ਫਰਿਸ਼ਤਾ ਹਜ਼ਰਤ ਜਿਬਰਾਹੀਲ अलैहिस्सलाम ਨੂੰ ਕੁਆਰੀ ਮਰੀਮ ਕੋਲ ਭੇਜਿਆ। ਜਦੋਂ ਹਜ਼ਰਤ ਜਿਬਰਾਹੀਲ अलैहिस्सलाम ਕੁਆਰੀ ਮਰੀਮ अलैहिस्सलाम ਕੋਲ ਗਏ ਅਤੇ ਉਹਨਾਂ ਨੂੰ ਜਾ ਕੇ ਕਿਹਾ ਕਿ ਇਹ ਔਰਤ ਮੁਬਾਰਕਾਂ, ਤਾਂ ਹਜ਼ਰਤ ਮਰੀਮ अलैहिस्सलाम ਹਜ਼ਰਤ ਜਿਬਰਾਹੀਲ अलैहिस्सलाम ਦੀ ਇਸ ਗੱਲ ਨੂੰ ਸੁਣ ਕੇ ਸਹਿਮ ਗਈ। ਹਜ਼ਰਤ ਜਿਬਰਾਹੀਲ अलैहिस्सलाम ਨੇ ਕਿਹਾ ਕਿ ਤੁਸੀਂ ਡਰੋ ਨਾ, ਅੱਲਾ ਦਾ ਆਸ਼ੀਰਵਾਦ ਤੁਹਾਡੇ ਨਾਲ ਹੈ। ਅੱਲਾ ਤੁਹਾਡੇ ਪੱਖ ਵਿੱਚ ਹੈ। ਉਹ ਤੁਹਾਨੂੰ ਆਪਣੇ ਵੱਲੋਂ ਗਰਭਵਤੀ ਕਰੇਗਾ ਅਤੇ ਤੁਸੀਂ ਇੱਕ ਪੁੱਤਰ ਨੂੰ ਜਨਮ ਦੇਵੋਗੇ ਜਿਸ ਦਾ ਨਾਂ ਤੁਸੀਂ ਈਸਾ ਰੱਖਣਾ ਹੈ। ਉਹ ਇੱਕ ਮਹਾਨ ਵਿਅਕਤੀ ਹੋਵੇਗਾ ਜੋ ਆਪਣੇ ਪੁਰਖਾਂ ਦੇ ਰਾਜ ਨੂੰ ਸੰਭਾਲੇਗਾ ਅਤੇ ਉਸ ਦਾ ਰਾਜ ਹਮੇਸ਼ਾ ਰਹੇਗਾ। ਹਜ਼ਰਤ ਮਰੀਮ अलैहिस्सलाम ਨੇ ਕਿਹਾ ਕਿ ਹੇ ਜਿਬਰਾਈਲ, ਮੈਂ ਕੁਆਰੀ ਹਾਂ, ਮੈਂ ਕਿਸ ਤਰ੍ਹਾਂ ਬੱਚੇ ਨੂੰ ਜਨਮ ਦੇ ਸਕਦੀ ਹਾਂ? ਤਾਂ ਹਜ਼ਰਤ ਜਿਬਰਾਹੀਲ अलैहिस्सलाम ਨੇ ਕਿਹਾ ਕਿ ਤੁਸੀਂ ਗਰਭਵਤੀ ਹੋਵੋਗੇ ਅਤੇ ਤੁਸੀਂ ਇੱਕ ਪੁੱਤਰ ਨੂੰ ਜਨਮ ਦੇਵੋਗੇ ਅਤੇ ਇਹ ਅੱਲਾ ਦੇ ਲਈ ਕੋਈ ਮੁਸ਼ਕਿਲ ਕੰਮ ਨਹੀਂ ਹੈ। ਇਸ ਤੋਂ ਬਾਅਦ ਹਜ਼ਰਤ ਮਰੀਮ अलैहिस्सलाम ਨੇ ਕਿਹਾ ਕਿ ਅੱਲਾ ਕਰੇ ਇਸੇ ਤਰ੍ਹਾਂ ਹੋਵੇ ਜਿਵੇਂ ਤੁਸੀਂ ਕਿਹਾ ਹੈ। ਮੈਂ ਅੱਲਾ ਦੀ ਨੌਕਰਾਨੀ ਹਾਂ। ਇਸ ਪਿੱਛੋਂ ਉਹ ਫਰਿਸ਼ਤਾ ਉੱਥੋਂ ਚਲਾ ਗਿਆ। ਜਦੋਂ ਹਜ਼ਰਤ ਈਸਾ अलैहिस्सलाम ਦਾ ਜਨਮ ਹੋਇਆ ਤਾਂ ਪੂਰਬ ਤੋਂ ਕੁਝ ਲੋਕ ਚੱਲ ਪਏ ਜੋ ਤਾਰਿਆਂ ਨੂੰ ਵੇਖ ਕੇ ਉਹਨਾਂ ਦੀ ਪੜ੍ਹਾਈ ਕਰਦੇ ਸਨ। ਉਹ ਚਲਦੇ ਚਲਦੇ ਯਰੂਸ਼ਲਮ ਸ਼ਹਿਰ ਵਿੱਚ ਪਹੁੰਚ ਗਏ। ਉਹਨਾਂ ਉੱਥੇ ਆ ਕੇ ਲੋਕਾਂ ਨੂੰ ਪੁੱਛਿਆ ਕਿ ਉਹ ਕਿੱਥੇ ਹੈ ਜੋ ਨਵਾਂ ਰਾਜਾ ਪੈਦਾ ਹੋਇਆ ਹੈ। ਅਸੀਂ ਉਸ ਦੀ ਇੱਜ਼ਤ ਕਰਨਾ ਚਾਹੁੰਦੇ ਹਾਂ, ਉਸ ਦਾ ਸਨਮਾਨ ਕਰਨਾ ਚਾਹੁੰਦੇ ਹਾਂ। ਉੱਥੇ ਦੇ ਲੋਕ ਇਹ ਸੁਣ ਕੇ ਬਹੁਤ ਹੈਰਾਨ ਹੋਏ ਤੇ ਉਹ ਲੋਕ ਫਿਰ ਚੱਲ ਪਏ ਇੱਕ ਖਾਸ ਤਾਰੇ ਦੇ ਪਿੱਛੇ ਪਿੱਛੇ। ਉਹ ਤਾਰਾ ਚਲਦੇ ਚਲਦੇ ਬੈਤੁਲਹਿਮ ਪਿੰਡ ਉੱਪਰ ਰੁਕ ਗਿਆ। ਉੱਥੇ ਪਹੁੰਚ ਕੇ ਉਹਨਾਂ ਲੋਕਾਂ ਨੇ ਹਜ਼ਰਤ ਈਸਾ ਨੂੰ ਬਹੁਤ ਸਾਰੇ ਤੋਹਫੇ ਭੇਂਟ ਕੀਤੇ। ਉਸ ਪਿੱਛੋਂ ਉਹ ਵਿਦਵਾਨ ਲੋਕ ਵਾਪਸ ਪੂਰਬ ਵੱਲ ਆ ਗਏ। ਇਸ ਤੋਂ ਬਾਅਦ ਹਜ਼ਰਤ ਈਸਾ ਹੌਲੀ ਹੌਲੀ ਵੱਡੇ ਹੁੰਦੇ ਗਏ। ਉਹ ਜਿਉਂ-ਜਿਉਂ ਵੱਡੇ ਹੁੰਦੇ ਗਏ ਉਵੇਂ ਹੀ ਹੋਰ ਅਕਲਮੰਦ ਹੁੰਦੇ ਗਏ। ਇਸ ਤੋਂ ਬਾਅਦ ਹਜ਼ਰਤ ਈਸਾ अलैहिस्सलाम ਨਾਲ ਅੱਲਾ ਦਾ ਸਾਇਆ ਹਮੇਸ਼ਾ ਰਿਹਾ। ਹਜ਼ਰਤ ਈਸਾ ਦੀ ਤਬਲੀਗ ਤੋਂ ਪਹਿਲਾਂ ਅੱਲਾਹ ਤਾਲਾ ਨੇ ਇੱਕ ਬੰਦਾ ਭੇਜਿਆ ਜਿਸ ਦਾ ਨਾਂ ਹਜ਼ਰਤ ਯਾਹਿਆ ਸੀ। ਹਜ਼ਰਤ ਯਾਹਿਆ ਲੋਕਾਂ ਵਿੱਚ ਤਬਲੀਗ ਕਰਦੇ ਸਨ ਕਿ ਤੁਸੀਂ ਲੋਕ ਅੱਲਾ ਤੋਂ ਆਪਣੇ ਗੁਨਾਹਾਂ ਦੀ ਤੌਬਾ ਕਰੋ ਕਿਉਂ ਜੋ ਅੱਲਾ ਦਾ ਬਾਦਸ਼ਾਹ ਨਜ਼ਦੀਕ ਹੈ। ਹਜ਼ਰਤ ਯਾਹਿਆ ਲੋਕਾਂ ਨੂੰ ਪਾਕ ਗੁਸਲ ਦਿੰਦੇ ਸਨ ਜੋ ਲੋਕ ਗੁਨਾਹਾਂ ਦੀ ਤੌਬਾ ਕਰ ਰਹੇ ਸਨ। ਹਜ਼ਰਤ ਯਾਹਿਆ ਕੋਲ ਧਰਮ ਦੇ ਕੁਝ ਆਗੂ ਆਏ ਤੇ ਹਜ਼ਰਤ ਯਾਹਿਆ ਨੇ ਉਹਨਾਂ ਨੂੰ ਕਿਹਾ ਕਿ ਇਹ ਸੱਪ ਦੇ ਬੱਚਿਓ, ਤੁਸੀਂ ਕਦੋਂ ਤੱਕ ਅੱਲਾ ਦੇ ਅਜ਼ਾਬ ਕੋਲੋਂ ਬਚੋਗੇ? ਤੁਸੀਂ ਹਲੇ ਤੱਕ ਵੀ ਇਹੀ ਸੋਚਦੇ ਹੋ ਕਿ ਅਸੀਂ ਇਬਰਾਹੀਮ ਦੀ ਔਲਾਦ ਵਿੱਚੋਂ ਹਾਂ। ਤੁਸੀਂ ਨਹੀਂ ਜਾਣਦੇ
ਕਿ ਅੱਲਾਹ ਤਾਲਾ ਕਿਸੇ ਵਿੱਚੋਂ ਵੀ ਇਬਰਾਹੀਮ ਦੀ ਔਲਾਦ ਪੈਦਾ ਕਰ ਸਕਦਾ ਹੈ। ਅੱਲਾਹ ਤਾਲਾ ਇਹਨਾਂ ਪੱਥਰਾਂ ਵਿੱਚੋਂ ਵੀ ਇਬਰਾਹੀਮ ਦੀ ਔਲਾਦ ਪੈਦਾ ਕਰ ਸਕਦਾ ਹੈ। ਉਸ ਭੀੜ ਵਿੱਚੋਂ ਕੁਝ ਲੋਕਾਂ ਨੇ ਕਿਹਾ ਕਿ ਇਹ ਉਹੀ ਬਾਦਸ਼ਾਹ ਹੈ ਜਿਸ ਬਾਰੇ ਅੱਲਾਹ ਤਾਲਾ ਨੇ ਸਾਨੂੰ ਦੱਸਿਆ ਹੈ। ਇਹੋ ਹੀ ਗੁਨਾਹਾਂ ਦੀ ਸਜ਼ਾ ਤੋਂ ਛੁਟਕਾਰਾ ਦੇਣ ਵਾਲਾ ਨਬੀ ਹੈ ਜਿਸ ਬਾਰੇ ਅੱਲਾਹ ਤਾਲਾ ਨੇ ਸਾਨੂੰ ਦੱਸਿਆ ਹੈ। ਪਰ ਹਜ਼ਰਤ ਯਾਹੀਆ ਨੇ ਉਹਨਾਂ ਨੂੰ ਦੱਸਿਆ ਕਿ ਮੈਂ ਉਹ ਨਬੀ ਨਹੀਂ ਹਾਂ, ਉਹ ਤਾਂ ਮੇਰੇ ਬਾਅਦ ਵਿੱਚ ਆਉਣ ਵਾਲਾ ਹੈ। ਮੈਂ ਤਾਂ ਪਾਣੀ ਨਾਲ ਗੁਸਲ ਦਿੰਦਾ ਹਾਂ, ਪਰ ਉਹ ਅੱਲਾਹ ਤਾਲਾ ਦੀ ਪਾਕ ਰੂਹ ਦੇ ਨਾਲ ਅੱਗ ਨਾਲ ਗੁਸਲ ਦੇਵੇਗਾ। ਉਹ ਇੰਨਾ ਪਾਕ ਹੈ ਕਿ ਮੈਂ ਉਸ ਦੀ ਜੁੱਤੀ ਦਾ ਤਸਮਾ ਖੋਲ੍ਹਣ ਦੇ ਵੀ ਕਾਬਿਲ ਨਹੀਂ। ਹਜ਼ਰਤ ਯਾਹੀਆ ਇੱਕ ਦਿਨ ਦਰਿਆ ਦੇ ਕਿਨਾਰੇ ਉੱਤੇ ਕੁਝ ਲੋਕਾਂ ਨੂੰ ਗੁਸਲ ਦੇ ਰਹੇ ਸਨ ਕਿ ਹਜ਼ਰਤ ਈਸਾ ਅਲੈਹਿਸਲਾਮ ਉੱਥੇ ਆ ਗਏ। ਉਹਨਾਂ ਨੇ ਹਜ਼ਰਤ ਯਾਹੀਆ ਨੂੰ ਕਿਹਾ ਕਿ ਤੁਸੀਂ ਮੈਨੂੰ ਵੀ ਪਾਕ ਗੁਸਲ ਦਿਓ। ਹਜ਼ਰਤ ਯਾਹੀਆ ਨੇ ਹਜ਼ਰਤ ਈਸਾ ਅਲੈਹਿਸਲਾਮ ਨੂੰ ਕਿਹਾ ਕਿ ਮੈਂ ਇਸ ਕਾਬਿਲ ਨਹੀਂ ਕਿ ਤੁਹਾਨੂੰ ਪਾਕ ਗੁਸਲ ਦੇਵਾਂ। ਪਰ ਹਜ਼ਰਤ ਈਸਾ ਅਲੈਹਿਸਲਾਮ ਨੇ ਉਹਨਾਂ ਨੂੰ ਕਿਹਾ ਕਿ ਨਹੀਂ, ਅੱਲਾਹ ਤਾਲਾ ਦੀ ਇੱਛਾ ਨੂੰ ਪੂਰੀ ਕਰਨ ਲਈ ਤੁਸੀਂ ਮੈਨੂੰ ਗੁਸਲ ਦਿਓਗੇ। ਹਜ਼ਰਤ ਯਾਹੀਆ ਨੇ ਕਿਹਾ ਕਿ ਠੀਕ ਹੈ। ਹਜ਼ਰਤ ਯਾਹੀਆ ਨੇ ਹਜ਼ਰਤ ਈਸਾ ਅਲੈਹਿਸਲਾਮ ਨੂੰ ਪਾਕ ਗੁਸਲ ਦਿੱਤਾ ਤੇ ਅਸਮਾਨ ਵਿੱਚੋਂ ਇੱਕ ਘੁੱਗੀ ਦੀ ਸ਼ਕਲ ਵਿੱਚ ਪਾਕ ਰੂਹ ਹਜ਼ਰਤ ਈਸਾ ਅਲੈਹਿਸਲਾਮ ਦੇ ਮੋਢੇ ਉੱਪਰ ਆ ਕੇ ਬੈਠ ਗਈ। ਹਜ਼ਰਤ ਈਸਾ ਦੇ ਬਾਰੇ ਅਸਮਾਨ ਵਿੱਚੋਂ ਇੱਕ ਆਵਾਜ਼ ਆਈ, ਇਹ ਮੇਰਾ ਪਿਆਰਾ ਹੈ ਜਿਸ ਕੋਲੋਂ ਮੈਂ ਬਹੁਤ ਖੁਸ਼ ਹਾਂ। ਕੁਝ ਦਿਨਾਂ ਬਾਅਦ ਹਜ਼ਰਤ ਯਾਹੀਆ ਤੇ ਉਹਨਾਂ ਦੇ ਚੇਲੇ ਖੜੇ ਸਨ ਕਿ ਹਜ਼ਰਤ ਈਸਾ ਅਲੈਹਿਸਲਾਮ ਉੱਥੋਂ ਦੀ ਲੰਘ ਰਹੇ ਸਨ। ਹਜ਼ਰਤ ਯਾਹੀਆ ਨੇ ਜ਼ੋਰਦਾਰ ਆਵਾਜ਼ ਨਾਲ ਕਿਹਾ ਕਿ ਇਹ ਅੱਲਾਹ ਦਾ ਲੇਲਾ ਹੈ ਜਿਹੜਾ ਸਾਰੇ ਲੋਕਾਂ ਦੇ ਗੁਨਾਹਾਂ ਨੂੰ ਆਪਣੇ ਉੱਪਰ ਚੁੱਕ ਲਵੇਗਾ। ਇਹ ਸੁਣ ਕੇ ਹਜ਼ਰਤ ਯਾਹੀਆ ਦੇ ਦੋ ਸ਼ਾਗਿਰਦ ਉਹਨਾਂ ਦੇ ਪਿੱਛੇ ਚਲੇ ਗਏ। ਇੱਕ ਦਿਨ ਹਜ਼ਰਤ ਈਸਾ ਅਲੈਹਿਸਲਾਮ ਇੱਕ ਝੀਲ ਦੇ ਕੋਲ ਇੱਕ ਘਰ ਦੇ ਵਿੱਚ ਲੋਕਾਂ ਨੂੰ ਸਿੱਖਿਆ ਦੇ ਰਹੇ ਸਨ। ਲੋਕ ਦੂਰੋਂ ਦੂਰੋਂ ਉਹਨਾਂ ਦੀ ਸਿੱਖਿਆ ਸੁਣਨ ਲਈ ਉੱਥੇ ਆਏ ਹੋਏ ਸਨ, ਜਿਨ੍ਹਾਂ ਵਿੱਚੋਂ ਕੁਝ ਧਾਰਮਿਕ ਆਗੂ ਵੀ ਸਨ। ਬਹੁਤ ਹੀ ਜਲਦੀ ਉਹ ਸਿੱਖਿਆ ਦੇਣ ਵਾਲੀ ਜਗ੍ਹਾ ਜਿੱਥੇ ਹਜ਼ਰਤ ਈਸਾ ਧਰਮ ਦਾ ਪ੍ਰਚਾਰ ਕਰ ਰਹੇ ਸਨ, ਉਹ ਜਗ੍ਹਾ ਪੂਰੀ ਤਰ੍ਹਾਂ ਭਰ ਗਈ। ਉਹ ਕਮਰਾ ਪੂਰੀ ਤਰ੍ਹਾਂ ਭਰ ਗਿਆ, ਇੱਥੋਂ ਤੱਕ ਕਿ ਉਸ ਦੇ ਬਾਹਰ ਵੀ ਕੋਈ ਖਾਲੀ ਜਗ੍ਹਾ ਨਾ ਰਹੀ। ਇਸ ਤੋਂ ਬਾਅਦ 4 ਲੋਕ ਇੱਕ ਅਪਾਹਜ ਇਨਸਾਨ ਨੂੰ ਲੈ ਕੇ ਉੱਥੇ ਆਏ, ਪਰ ਉਹ ਹਜ਼ਰਤ ਈਸਾ ਤੱਕ ਨਾ ਪੁੱਜ ਸਕੇ ਕਿਉਂਕਿ ਭੀੜ ਬਹੁਤ ਜ਼ਿਆਦਾ ਸੀ। ਇਸ ਲਈ ਉਹਨਾਂ ਨੇ ਛੱਤ ਵਿੱਚ ਇੱਕ ਸੁਰਾਖ ਕੀਤਾ ਜੋ ਬਿਲਕੁਲ ਹਜ਼ਰਤ ਈਸਾ ਦੇ ਸਿਰ ਉੱਪਰ ਸੀ। ਫਿਰ ਉਹਨਾਂ ਨੇ ਉਸ ਅਪਾਹਜ ਆਦਮੀ ਨੂੰ ਉਸ ਦੀ ਚਟਾਈ ਸਮੇਤ ਹੇਠਾਂ ਕਰ ਦਿੱਤਾ। ਹਜ਼ਰਤ ਈਸਾ ਨੇ ਉਸ ਦਾ ਵਿਸ਼ਵਾਸ ਵੇਖਿਆ ਅਤੇ ਉਸ ਅਪਾਹਜ ਇਨਸਾਨ ਨੂੰ ਕਿਹਾ ਕਿ ਮੇਰੇ ਬੱਚੇ, ਤੁਹਾਡੇ ਸਾਰੇ ਗੁਨਾਹ ਮਾਫ ਹੋ ਗਏ ਹਨ। ਜੋ ਧਾਰਮਿਕ ਆਗੂ ਉੱਥੇ ਬੈਠੇ ਸਨ ਉਹ ਆਪਸ ਵਿੱਚ ਸੋਚਣ ਲੱਗੇ ਕਿ ਇਹ ਕੌਣ ਹੈ, ਇਹ ਤਾਂ ਕੁਫਰ ਹੈ। ਅੱਲਾਹ ਤੋਂ ਇਲਾਵਾ ਹੋਰ ਕੌਣ ਗੁਨਾਹ ਮਾਫ ਕਰ ਸਕਦਾ ਹੈ। ਹਜ਼ਰਤ ਈਸਾ ਸਮਝ ਗਏ ਸਨ ਕਿ ਉਹ ਕੀ ਸੋਚ ਰਹੇ ਹਨ। ਇਸ ਲਈ ਉਹਨਾਂ ਨੇ ਕਿਹਾ, ਤੁਸੀਂ ਦੱਸੋ ਕਿ ਇਸ ਇਨਸਾਨ ਨੂੰ ਇਹ ਕਹਿਣਾ ਆਸਾਨ ਹੈ ਕਿ ਤੇਰੇ ਗੁਨਾਹ ਮਾਫ ਹੋ ਗਏ ਹਨ, ਜਾਂ ਇਹ ਕਿ ਉੱਠ ਖੜਾ ਹੋ, ਆਪਣੀ ਚਟਾਈ ਚੁੱਕ ਕੇ ਘਰ ਚਲਾ ਜਾ। ਮੈਂ ਤੁਹਾਨੂੰ ਸਬੂਤ ਦੇ ਸਕਦਾ ਹਾਂ ਕਿ ਮੇਰੇ ਕੋਲ ਗੁਨਾਹਾਂ ਨੂੰ ਮਾਫ ਕਰਨ ਦਾ ਅਧਿਕਾਰ ਹੈ। ਇਸ ਲਈ ਹਜ਼ਰਤ ਈਸਾ ਨੇ ਉਸ ਅਪਾਹਜ ਇਨਸਾਨ ਨੂੰ ਕਿਹਾ, ਉੱਠੋ, ਖੜੇ ਹੋਵੋ ਅਤੇ ਆਪਣੇ ਘਰ ਚਲੇ ਜਾਵੋ। ਉਹ ਅਪਾਹਜ ਆਦਮੀ ਉੱਠਿਆ ਅਤੇ ਕੁੱਦਦਾ ਹੋਇਆ ਆਪਣੀ ਚਟਾਈ ਇਕੱਠੀ ਕਰਕੇ ਹੈਰਾਨ ਹੋਈ ਭੀੜ ਵਿੱਚੋਂ ਲੰਘ ਗਿਆ। ਲੋਕ ਹੈਰਾਨ ਹੋ ਕੇ ਉਸ ਵੱਲ ਵੇਖ ਰਹੇ ਸਨ ਅਤੇ ਅੱਲਾਹ ਦੀ ਪ੍ਰਸ਼ੰਸਾ ਕਰ ਰਹੇ ਸਨ ਕਿ ਉਹਨਾਂ ਨੇ ਪਹਿਲਾਂ ਅਜਿਹਾ ਨਹੀਂ ਸੀ ਵੇਖਿਆ। ਇੱਕ ਦਿਨ ਹਜ਼ਰਤ ਈਸਾ ਅਲੈਹਿਸਲਾਮ ਨੇ ਆਪਣੇ 12 ਉਹਨਾਂ ਚੇਲਿਆਂ ਨੂੰ ਬੁਲਾਇਆ ਜੋ ਉਹਨਾਂ ਦੇ ਜ਼ਿਆਦਾ ਨਜ਼ਦੀਕ ਸਨ ਅਤੇ ਉਹਨਾਂ ਨੂੰ ਕਿਹਾ ਕਿ ਆਓ ਆਪਾਂ ਯਰੂਸ਼ਲਮ ਸ਼ਹਿਰ ਚੱਲੀਏ, ਜਿੱਥੇ ਮੇਰੇ ਤੋਂ ਪਹਿਲਾਂ ਕੁਝ ਨਬੀ ਆਏ। ਉਹਨਾਂ ਨੇ ਮੇਰੇ ਬਾਰੇ ਲਿਖਿਆ ਜੋ ਕਿ ਸੱਚ ਹੈ। ਮੈਂ ਆਪਣੇ ਆਪ ਨੂੰ ਫੌਜ ਦੇ ਹਵਾਲੇ ਕਰ ਦੇਵਾਂਗਾ। ਉਹ ਮੈਨੂੰ ਕੋੜੇ ਮਾਰਨਗੇ ਅਤੇ ਮੇਰੇ ਨਾਲ ਬੁਰਾ ਸਲੂਕ ਕਰਨਗੇ, ਅੰਤ ਵਿੱਚ ਮੈਨੂੰ ਮਾਰ ਦੇਣਗੇ। ਉਸ ਤੋਂ 3 ਦਿਨ ਬਾਅਦ ਫਿਰ ਮੈਂ ਦੁਬਾਰਾ ਜ਼ਿੰਦਾ ਹੋਵਾਂਗਾ। ਇਹ ਗੱਲ ਹਜ਼ਰਤ ਈਸਾ ਦੇ ਚੇਲਿਆਂ ਨੂੰ ਸਮਝ ਨਾ ਆਈ। ਹਜ਼ਰਤ ਈਸਾ ਆਪਣੇ ਚੇਲਿਆਂ ਨਾਲ ਯਰੂਸ਼ਲਮ ਜਾ ਰਹੇ ਸਨ। ਜਦੋਂ ਹਜ਼ਰਤ ਈਸਾ ਜਾ ਰਹੇ ਸਨ ਤਾਂ ਰਸਤੇ ਵਿੱਚ ਇੱਕ ਕਿਨਾਰੇ 'ਤੇ ਇੱਕ ਅੰਨਾ ਭਿਖਾਰੀ ਬੈਠਾ ਸੀ। ਉਸਨੇ ਜਦੋਂ ਭੀੜ ਦੇ ਤੁਰਨ ਦੀ ਆਵਾਜ਼ ਸੁਣੀ ਤਾਂ ਪੁੱਛਿਆ ਕਿ ਕੌਣ? ਭੀੜ ਵਿੱਚੋਂ ਕਿਸੇ ਨੇ ਕਿਹਾ ਕਿ ਹਜ਼ਰਤ ਈਸਾ ਜਾ ਰਹੇ ਹਨ। ਉਸ ਅੰਨੇ ਭਿਖਾਰੀ ਨੇ ਉੱਚੀ ਉੱਚੀ ਚਿল্ਲਾਉਣਾ ਸ਼ੁਰੂ ਕਰ ਦਿੱਤਾ ਕਿ ਹੇ ਈਸਾ, ਹੇ ਦਾਊਦ ਦੀ ਔਲਾਦ, ਮੇਰੇ ਉੱਪਰ ਰਹਿਮ ਖਾਓ। ਜਦੋਂ ਲੋਕਾਂ ਨੇ ਉਸ ਅੰਨੇ ਭਿਖਾਰੀ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਹੋਰ ਉੱਚੀ ਉੱਚੀ ਚਿল্ਲਾਉਣ ਲੱਗ ਪਿਆ, ਹੇ ਈਸਾ, ਹੇ ਦਾਊਦ ਦੀ ਔਲਾਦ, ਮੇਰੇ ਉੱਪਰ ਰਹਿਮ ਕਰੋ। ਤਾਂ ਹਜ਼ਰਤ ਈਸਾ ਅਲੈਹਿਸਲਾਮ ਨੇ ਉਸ ਦੀ ਆਵਾਜ਼ ਸੁਣੀ।
ਤੇ ਭੀੜ ਵਿੱਚੋਂ ਕੁਝ ਬੰਦਿਆਂ ਨੂੰ ਕਿਹਾ ਕਿ ਇਸ ਆਦਮੀ ਨੂੰ ਮੇਰੇ ਕੋਲ ਲੈ ਆਓ। ਜਦੋਂ ਉਸ ਅੰਨੇ ਭਿਖਾਰੀ ਨੂੰ ਹਜ਼ਰਤ ਈਸਾ ਕੋਲ ਲਿਆਂਦਾ ਗਿਆ ਤਾਂ ਹਜ਼ਰਤ ਈਸਾ ਨੇ ਅੰਨੇ ਭਿਖਾਰੀ ਨੂੰ ਪੁੱਛਿਆ ਕਿ ਤੁਸੀਂ ਕੀ ਚਾਹੁੰਦੇ ਹੋ? ਤਾਂ ਉਸ ਅੰਨੇ ਭਿਖਾਰੀ ਨੇ ਕਿਹਾ ਕਿ ਮੈਂ ਵੇਖਣਾ ਚਾਹੁੰਦਾ ਹਾਂ। ਹਜ਼ਰਤ ਈਸਾ ਨੇ ਕਿਹਾ ਕਿ ਤੁਹਾਡਾ ਯਕੀਨ ਹੀ ਤੁਹਾਡੀ ਮਦਦ ਕਰੇਗਾ। ਇਸ ਤੋਂ ਫੌਰਨ ਬਾਅਦ ਉਹ ਅੰਨਾ ਭਿਖਾਰੀ ਵੇਖਣ ਲੱਗ ਗਿਆ। ਉਸਨੇ ਅੱਲਾ ਦੀ ਪ੍ਰਸ਼ੰਸਾ ਕੀਤੀ ਅਤੇ ਭੀੜ ਵਿੱਚ ਵੀ ਜੋ ਲੋਕ ਸਨ ਉਹਨਾਂ ਨੇ ਵੀ ਅੱਲਾ ਦੀ ਪ੍ਰਸ਼ੰਸਾ ਕੀਤੀ ਤੇ ਅੱਲਾ ਦਾ ਸ਼ੁਕਰ ਅਦਾ ਕੀਤਾ। ਇੱਕ ਦਿਨ ਹਜ਼ਰਤ ਈਸਾ ਅਲੈਹਿਸਸਲਾਮ ਨੇ ਆਪਣੇ ਚੇਲਿਆਂ ਦੇ ਨਾਲ ਈਦ ਦਾ ਤਿਉਹਾਰ ਮਨਾਇਆ। ਇਹ ਈਦ ਕੀ ਚੀਜ਼ ਹੈ? ਇਹ ਈਦ ਉਹ ਹੈ ਜਦੋਂ ਇਬਰਾਹੀਮ ਦੀ ਔਲਾਦ ਮੁਲਕ ਮਿਸਰ ਦੇ ਵਿੱਚ ਫਿਰੌਨ ਬਾਦਸ਼ਾਹ ਦੀ ਗੁਲਾਮੀ ਕਰਦੇ ਸਨ। ਉਦੋਂ ਆਜ਼ਾਦ ਹੋਣ ਦੀ ਖੁਸ਼ੀ ਵਿੱਚ ਉਹ ਈਦ ਮਨਾਉਂਦੇ ਸਨ। ਪਰ ਹਜ਼ਰਤ ਈਸਾ ਦੇ ਚੇਲਿਆਂ ਦੇ ਵਿੱਚੋਂ ਇੱਕ ਚੇਲੇ ਯਹੂਦਾ ਦੇ ਅੰਦਰ ਸ਼ੈਤਾਨ ਸਮਾ ਗਿਆ ਤੇ ਉਸਨੇ ਧਾਰਮਿਕ ਆਗੂ ਲੋਕਾਂ ਨਾਲ ਮਿਲ ਕੇ ਹਜ਼ਰਤ ਈਸਾ ਨੂੰ ਟਿਕਾਣੇ ਲਗਾਉਣ ਦਾ ਮਨਸੂਬਾ ਬਣਾਇਆ। ਧਾਰਮਿਕ ਆਗੂ ਲੋਕਾਂ ਨੇ ਹਜ਼ਰਤ ਈਸਾ ਨੂੰ ਕਤਲ ਕਰਨ ਦੇ ਇਸ ਮਨਸੂਬੇ ਲਈ ਉਸਨੂੰ ਪੈਸੇ ਦੇਣ ਦੀ ਵੀ ਗੱਲਬਾਤ ਕੀਤੀ, ਜਿਸ ਨਾਲ ਉਹ ਬੜਾ ਖੁਸ਼ ਹੋਇਆ। ਉਸ ਤੋਂ ਬਾਅਦ ਹਜ਼ਰਤ ਈਸਾ ਅਲੈਹਿਸਸਲਾਮ ਆਪਣੇ ਚੇਲਿਆਂ ਦੇ ਨਾਲ ਦਾਵਤ ਲਈ ਗਏ ਜਿੱਥੇ ਉਹਨਾਂ ਨੇ ਦਾਵਤ ਕਰਨੀ ਸੀ। ਹਜ਼ਰਤ ਈਸਾ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਮੈਂ ਤੁਹਾਡੇ ਨਾਲ ਇਹ ਦਾਵਤ ਆਪਣੇ ਦੁੱਖਾਂ ਦੇ ਸ਼ੁਰੂ ਤੋਂ ਪਹਿਲਾਂ ਕਰਨਾ ਚਾਹੁੰਦਾ ਹਾਂ। ਉਸ ਵੇਲੇ ਉਹਨਾਂ ਦੇ ਨਾਲ ਉਹਨਾਂ ਦੇ 12 ਨਜ਼ਦੀਕੀ ਚੇਲੇ ਸਨ। ਫਿਰ ਆਪਣੇ ਚੇਲਿਆਂ ਨੂੰ ਹਜ਼ਰਤ ਈਸਾ ਨੇ ਆਖਿਆ ਕਿ ਤੁਹਾਡੇ ਵਿੱਚੋਂ ਹੀ ਇੱਕ ਹੈ ਜੋ ਮੈਨੂੰ ਮੇਰੇ ਦੁੱਖ ਦੇਣ ਵਾਲਿਆਂ ਦੇ ਹਵਾਲੇ ਕਰੇਗਾ। ਤੁਸੀਂ ਬਿਲਕੁਲ ਪਰੇਸ਼ਾਨ ਨਾ ਹੋਵੋ। ਮੈਂ ਇਹ ਤੁਹਾਨੂੰ ਸਮੇਂ ਰਹਿੰਦਿਆਂ ਦੱਸ ਰਿਹਾ ਹਾਂ ਕਿ ਤੁਸੀਂ ਘਬਰਾ ਨਾ ਜਾਓ ਅਤੇ ਫਿਰ ਜਦੋਂ ਮੈਂ ਵਾਪਸ ਆਵਾਂ ਤੇ ਤੁਸੀਂ ਮੈਨੂੰ ਪਹਿਚਾਨ ਲਵੋ। ਫਿਰ ਹਜ਼ਰਤ ਈਸਾ ਅਲੈਹਿਸਸਲਾਮ ਨੇ ਇੱਕ ਰੋਟੀ ਲਈ ਤੇ ਅੱਲਾਹ ਤਾਲਾ ਦਾ ਸ਼ੁਕਰ ਅਦਾ ਕੀਤਾ। ਰੋਟੀ ਦੇ ਟੁਕੜੇ ਕਰਕੇ ਆਪਣੇ ਚੇਲਿਆਂ ਨੂੰ ਦਿੱਤੀ ਅਤੇ ਕਿਹਾ ਕਿ ਇਹ ਮੇਰੇ ਬਦਨ ਦਾ ਪ੍ਰਤੀਕ ਹੈ ਜਿਹੜਾ ਤੁਹਾਡੇ ਲਈ ਤੋੜਿਆ ਜਾਵੇਗਾ। ਫਿਰ ਹਜ਼ਰਤ ਈਸਾ ਨੇ ਇੱਕ ਗਲਾਸ ਲਿਆ ਜਿਸ ਵਿੱਚ ਫਲ ਦਾ ਰਸ ਸੀ। ਉਸਨੇ ਆਪਣੇ ਚੇਲਿਆਂ ਨੂੰ ਦੇ ਕੇ ਕਿਹਾ ਕਿ ਇਹ ਮੇਰੇ ਖੂਨ ਦਾ ਪ੍ਰਤੀਕ ਹੈ ਜਿਸ ਵਿੱਚ ਅੱਲਾਹ ਤਾਲਾ ਦਾ ਨਵਾਂ ਵਾਅਦਾ ਗੁਨਾਹ ਦੀ ਮਾਫੀ ਲਈ ਹੈ। ਮੈਨੂੰ ਯਾਦ ਰੱਖਣ ਲਈ ਹਮੇਸ਼ਾ ਇਸੇ ਤਰ੍ਹਾਂ ਕਰਦੇ ਰਹਿਣਾ। ਉਸ ਦੇ ਬਾਅਦ ਹਜ਼ਰਤ ਈਸਾ ਅਲੈਹਿਸਸਲਾਮ ਸ਼ਹਿਰ ਦੇ ਬਾਹਰ ਇੱਕ ਬਾਗ ਦੇ ਵਿੱਚ ਆਪਣੇ ਚੇਲਿਆਂ ਦੇ ਨਾਲ ਦੁਆ ਕਰਨ ਲਈ ਗਏ। ਜਦੋਂ ਹਜ਼ਰਤ ਈਸਾ ਅਤੇ ਉਹਨਾਂ ਦੇ ਚੇਲੇ ਬਾਗ ਵਿੱਚ ਦੁਆ ਲਈ ਮੌਜੂਦ ਸਨ ਤਾਂ ਉੱਥੇ ਉਹ ਚੇਲਾ ਜਿਸ ਦਾ ਨਾਂ ਯਹੂਦਾ ਸੀ ਕੁਝ ਸਿਪਾਹੀਆਂ ਅਤੇ ਧਾਰਮਿਕ ਆਗੂਆਂ ਦੇ ਨਾਲ ਹਜ਼ਰਤ ਈਸਾ ਅਲੈਹਿਸਸਲਾਮ ਨੂੰ ਫੜਨ ਲਈ ਆਇਆ। ਉਹਨਾਂ ਦੇ ਹੱਥਾਂ ਵਿੱਚ ਮਸ਼ਾਲਾਂ ਤੇ ਤਲਵਾਰਾਂ ਵੀ ਫੜੀਆਂ ਹੋਈਆਂ ਸਨ। ਹਜ਼ਰਤ ਈਸਾ ਅਲੈਹਿਸਸਲਾਮ ਬੜੀ ਚੰਗੀ ਤਰ੍ਹਾਂ ਜਾਣਦੇ ਸਨ ਕਿ ਉਹਨਾਂ ਨੂੰ ਕਿਹੜੀਆਂ-ਕਿਹੜੀਆਂ ਗੱਲਾਂ ਦਾ ਸਾਹਮਣਾ ਕਰਨਾ ਪਵੇਗਾ। ਹਜ਼ਰਤ ਈਸਾ ਅਲੈਹਿਸਸਲਾਮ ਨੇ ਬਾਹਰ ਆ ਕੇ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕਿਸ ਨੂੰ ਲੱਭ ਰਹੇ ਹੋ? ਤਾਂ ਉਹਨਾਂ ਨੇ ਕਿਹਾ ਕਿ ਅਸੀਂ ਹਜ਼ਰਤ ਈਸਾ ਨੂੰ ਲੱਭ ਰਹੇ ਹਾਂ। ਹਜ਼ਰਤ ਈਸਾ ਅਲੈਹਿਸਸਲਾਮ ਨੇ ਕਿਹਾ ਕਿ ਉਹ ਮੈਂ ਹਾਂ। ਤਾਂ ਉਹ ਸਾਰੇ ਇੱਕਦਮ ਡਿੱਗ ਪਏ। ਜਦੋਂ ਉਹ ਦੁਬਾਰਾ ਉੱਠੇ ਤਾਂ ਉਹਨਾਂ ਕਿਹਾ ਕਿ ਅਸੀਂ ਤੁਹਾਨੂੰ ਫੜਨਾ ਚਾਹੁੰਦੇ ਹਾਂ। ਤਾਂ ਹਜ਼ਰਤ ਈਸਾ ਨੇ ਕਿਹਾ ਕਿ ਤੁਸੀਂ ਮੈਨੂੰ ਫੜ ਲਓ ਪਰ ਤੁਸੀਂ ਮੇਰੇ ਚੇਲਿਆਂ ਨੂੰ ਛੱਡ ਦਿਓ। ਹਜ਼ਰਤ ਈਸਾ ਅਲੈਹਿਸਸਲਾਮ ਨੂੰ ਫੜਨ ਲਈ ਲੋਕ ਆਏ ਤਾਂ ਉਹਨਾਂ ਦਾ ਇੱਕ ਚੇਲਾ ਸੀ ਪਤਰਸ। ਉਸਨੇ ਆਪਣੀ ਤਲਵਾਰ ਕੱਢੀ ਤੇ ਇੱਕ ਨੌਕਰ ਉੱਤੇ ਚਲਾ ਦਿੱਤੀ ਤੇ ਉਸ ਦਾ ਕੰਨ ਕੱਟ ਦਿੱਤਾ। ਤਾਂ ਹਜ਼ਰਤ ਈਸਾ ਅਲੈਹਿਸਸਲਾਮ ਨੇ ਕਿਹਾ ਕਿ ਆਪਣੀ ਤਲਵਾਰ ਥੱਲੇ ਕਰ। ਜੇ ਮੈਨੂੰ ਮਦਦ ਦੀ ਲੋੜ ਹੁੰਦੀ ਤਾਂ ਮੈਂ ਆਪਣੇ ਅੱਲਾ ਨੂੰ ਕਹਿ ਕੇ ਕਈ ਫਰਿਸ਼ਤੇ ਬੁਲਾ ਲੈਂਦਾ, ਪਰ ਨਬੀਆਂ ਦੀਆਂ ਭਵਿੱਖਬਾਣੀਆਂ ਕਿਵੇਂ ਪੂਰੀਆਂ ਹੁੰਦੀਆਂ? ਫਿਰ ਹਜ਼ਰਤ ਈਸਾ ਨੇ ਨੌਕਰ ਦੇ ਕੰਨ ਤੇ ਹੱਥ ਰੱਖ ਕੇ ਉਸ ਨੂੰ ਠੀਕ ਕਰ ਦਿੱਤਾ। ਜਿਹੜੇ ਲੋਕਾਂ ਨੇ ਹਜ਼ਰਤ ਈਸਾ ਅਲੈਹਿਸਸਲਾਮ ਨੂੰ ਫੜ ਕੇ ਧਰਮ ਦੇ ਆਗੂ ਲੋਕਾਂ ਅੱਗੇ ਕੀਤਾ ਸੀ, ਜਦੋਂ ਉਹ ਧਾਰਮਿਕ ਆਗੂਆਂ ਦੇ ਪ੍ਰਧਾਨ ਦੇ ਘਰ ਪਹੁੰਚੇ ਤਾਂ ਉੱਥੇ ਬਹੁਤ ਸਾਰੇ ਝੂਠੇ ਗਵਾਹੀਆਂ ਦੇਣ ਵਾਲੇ ਵੀ ਆਏ ਹੋਏ ਸਨ, ਪਰ ਉਹਨਾਂ ਦੇ ਖਿਲਾਫ ਕੋਈ ਗੱਲ ਨਾ ਬਣੀ। ਫਿਰ ਉੱਥੋਂ ਧਾਰਮਿਕ ਆਗੂਆਂ ਦੇ ਪ੍ਰਧਾਨ ਨੇ ਹਜ਼ਰਤ ਈਸਾ ਅਲੈਹਿਸਸਲਾਮ ਨੂੰ ਪੁੱਛਿਆ ਕਿ ਤੈਨੂੰ ਅੱਲਾ ਦੀ ਕਸਮ ਹੈ ਕਿ ਤੂੰ ਸਾਨੂੰ ਦੱਸ ਕਿ ਕੀ ਤੂੰ ਵਾਕਈ ਹਜ਼ਰਤ ਇਬਰਾਹੀਮ ਦੇ ਮੰਨਣ ਵਾਲਿਆਂ ਦਾ ਬਾਦਸ਼ਾਹ ਹੈ? ਹਜ਼ਰਤ ਈਸਾ ਅਲੈਹਿਸਸਲਾਮ ਨੇ ਉਹਨਾਂ ਨੂੰ ਜਵਾਬ ਦਿੱਤਾ ਕਿ ਤੂੰ ਤਾਂ ਖੁਦ ਵੀ ਕਹਿ ਦਿੱਤਾ ਹੈ। ਤੁਸੀਂ ਖੁਦ ਵੇਖੋਗੇ ਕਿ ਮੈਂ ਅਸਮਾਨ ਦੇ ਉੱਤੇ ਅੱਲਾਹ ਤਾਲਾ ਦੇ ਸੱਜੇ ਹੱਥ ਬੈਠਾ ਹੋਵਾਂਗਾ ਤੇ ਫਿਰ ਜਦੋਂ ਮੈਂ ਵਾਪਸ ਆਵਾਂਗਾ ਤਾਂ ਬੱਦਲਾਂ ਉੱਤੇ ਸਵਾਰ ਹੋ ਕੇ ਆਵਾਂਗਾ। ਇਹ ਗੱਲ ਸੁਣ ਕੇ ਧਾਰਮਿਕ ਆਗੂਆਂ ਦੇ ਪ੍ਰਧਾਨ ਨੇ ਆਪਣੇ ਕੱਪੜੇ ਪਾੜੇ ਤੇ ਕਿਹਾ ਕਿ ਹੁਣ ਅਸੀਂ ਆਪਣੇ ਅੱਖੀਂ ਤੇ ਕੰਨੀ ਸੁਣਿਆ, ਇਹ ਕੁਫਰ ਬਕਦਾ ਹੈ, ਇਹ ਕਤਲ ਦੇ ਲਾਇਕ ਹੈ। ਸਵੇਰੇ ਹੁੰਦਿਆਂ ਹੀ ਧਰਮ ਦੇ ਆਗੂ ਲੋਕ ਇਹ ਸੋਚਣ ਲੱਗੇ ਕਿ ਅਸੀਂ ਕਿੰਜ ਹਜ਼ਰਤ ਈਸਾ ਨੂੰ ਕਤਲ ਕਰ ਸਕਦੇ ਹਾਂ। ਧਾਰਮਿਕ ਆਗੂਆਂ ਤੇ ਕੌਮ ਦੇ ਬਜ਼ੁਰਗਾਂ ਨੇ ਹਜ਼ਰਤ ਈਸਾ ਅਲੈਹਿਸਸਲਾਮ ਨੂੰ ਕਚਹਿਰੀ ਦੇ ਹਾਕਮ ਅੱਗੇ ਪੇਸ਼ ਕਰ ਦਿੱਤਾ। ਕੌਮ ਦੇ ਬਜ਼ੁਰਗ ਤੇ ਧਾਰਮਿਕ ਆਗੂ ਤਰ੍ਹਾਂ ਦੇ ਇਲਜ਼ਾਮ ਹਜ਼ਰਤ ਈਸਾ ਅਲੈਹਿਸਸਲਾਮ ਉੱਤੇ ਲਗਾਉਣ ਲੱਗ ਪਏ ਸਨ। ਕਚਹਿਰੀ ਦੇ ਹਾਕਮ ਨੇ ਉਹਨਾਂ ਨੂੰ ਫਿਰ ਪੁੱਛਿਆ ਕਿ ਇਹ ਲੋਕ ਤੁਹਾਡੇ ਉੱਪਰ ਤਰ੍ਹਾਂ ਦੇ ਇਲਜ਼ਾਮ ਲਗਾਉਂਦੇ ਹਨ, ਕੀ ਤੁਹਾਡੇ ਕੋਲ ਕੋਈ ਜਵਾਬ ਨਹੀਂ ਹੈ? ਤਾਂ ਹਜ਼ਰਤ ਈਸਾ ਅਲੈਹਿਸਸਲਾਮ ਖਾਮੋਸ਼ ਰਹੇ।
ਕਚਹਿਰੀ ਦਾ ਹਾਕਮ ਪਰੇਸ਼ਾਨ ਹੋ ਗਿਆ। ਉਹ ਆਪਣੇ ਮਹਿਲ ਵਿੱਚੋਂ ਕਿਸੇ ਹੋਰ ਜਗ੍ਹਾ ਤੇ ਗਏ ਤੇ ਉਸ ਜਗ੍ਹਾ ਤੇ ਹਜ਼ਰਤ ਈਸਾ ਅਲੈਹਿਸਲਾਮ ਨੂੰ ਤਲਬ ਕੀਤਾ ਅਤੇ ਉਹਨਾਂ ਨੂੰ ਪੁੱਛਿਆ ਕਿ ਕੀ ਤੁਸੀਂ ਬਾਦਸ਼ਾਹ ਹੋ? ਇਸ ਗੱਲ ਦੇ ਜਵਾਬ ਵਿੱਚ ਹਜ਼ਰਤ ਈਸਾ ਨੇ ਹਾਕਮ ਨੂੰ ਪੁੱਛਿਆ ਕਿ ਕੀ ਇਹ ਗੱਲ ਤੁਸੀਂ ਆਪਣੇ ਕੋਲੋਂ ਕਹਿੰਦੇ ਹੋ ਜਾਂ ਇਹਨਾਂ ਲੋਕਾਂ ਕੋਲੋਂ ਸੁਣ ਕੇ ਕਹਿ ਰਹੇ ਹੋ? ਹਾਕਮ ਨੇ ਸੁਣ ਕੇ ਹਜ਼ਰਤ ਈਸਾ ਨੂੰ ਕਿਹਾ ਕਿ ਮੈਂ ਹਜ਼ਰਤ ਇਬਰਾਹੀਮ ਦੀ ਔਲਾਦ ਵਿੱਚੋਂ ਨਹੀਂ ਹਾਂ, ਇਸ ਲਈ ਕੌਮ ਦੇ ਬਜ਼ੁਰਗਾਂ ਅਤੇ ਧਾਰਮਿਕ ਆਗੂਆਂ ਨੇ ਤੁਹਾਨੂੰ ਮੇਰੇ ਅੱਗੇ ਪੇਸ਼ ਕੀਤਾ ਹੈ। ਹਜ਼ਰਤ ਈਸਾ ਅਲੈਹਿਸਲਾਮ ਨੇ ਉਸ ਨੂੰ ਜਵਾਬ ਦਿੱਤਾ, ਮੇਰੀ ਬਾਦਸ਼ਾਹਤ ਜ਼ਮੀਨੀ ਨਹੀਂ ਹੈ। ਅਗਰ ਜ਼ਮੀਨੀ ਹੁੰਦੀ ਤਾਂ ਮੇਰੇ ਖਾਦਮ ਜ਼ਮੀਨ ਦੇ ਲੋਕਾਂ ਨਾਲ ਜੰਗ ਕਰਦੇ। ਹਾਕਮ ਨੇ ਉਹਨਾਂ ਲੋਕਾਂ ਨੂੰ ਕਿਹਾ ਕਿ ਮੈਂ ਇਸ ਵਿੱਚ ਕੋਈ ਕਸੂਰ ਨਹੀਂ ਵੇਖਦਾ ਹਾਂ, ਮੈਂ ਵੇਖਦਾ ਹਾਂ ਕਿ ਇਹ ਬੇਗੁਨਾਹ ਹੈ। ਪਰ ਉਹਨਾਂ ਲੋਕਾਂ ਨੇ ਬਹੁਤ ਸ਼ੋਰ ਮਚਾ ਕੇ ਕਿਹਾ ਕਿ ਨਹੀਂ, ਇਸ ਨੂੰ ਕਤਲ ਕੀਤਾ ਜਾਵੇ। ਫਿਰ ਹਾਕਮ ਨੇ ਇੱਕ ਬਰਤਨ ਵਿੱਚ ਪਾਣੀ ਮੰਗਵਾ ਕੇ ਹੱਥ ਧੋਤੇ ਤੇ ਕਿਹਾ, ਮੈਂ ਇਸ ਦੇ ਕਤਲ ਤੋਂ ਪਾਕ ਹਾਂ। ਉਹਨਾਂ ਨੇ ਸ਼ੋਰ ਮਚਾ ਕੇ ਕਿਹਾ ਕਿ ਇਸ ਦੇ ਕਤਲ ਦੀ ਜ਼ਿੰਮੇਵਾਰੀ ਸਾਡੀ ਅਤੇ ਸਾਡੀ ਔਲਾਦ ਉੱਤੇ ਹੈ। ਫਿਰ ਹਾਕਮ ਨੇ ਹਜ਼ਰਤ ਈਸਾ ਅਲੈਹਿਸਲਾਮ ਨੂੰ ਕੋੜੇ ਲਗਵਾਏ ਤੇ ਉਹਨਾਂ ਦੇ ਹਵਾਲੇ ਕਰ ਦਿੱਤਾ, ਇਸ ਲਈ ਕਿ ਉਹ ਹਜ਼ਰਤ ਈਸਾ ਨੂੰ ਕਤਲ ਕਰ ਦੇਣ। ਜਿਸ ਵੇਲੇ ਕਚਹਿਰੀ ਦਾ ਹਾਕਮ ਹਜ਼ਰਤ ਈਸਾ ਅਲੈਹਿਸਲਾਮ ਨੂੰ ਸਜ਼ਾ ਦੇਣ ਲਈ ਰਜ਼ਾਮੰਦ ਹੋ ਗਿਆ ਤੇ ਧਾਰਮਿਕ ਆਗੂਆਂ ਨੇ ਹਜ਼ਰਤ ਈਸਾ ਅਲੈਹਿਸਲਾਮ ਲਈ ਇੱਕ ਸਲੀਬ ਬਣਵਾ ਕੇ ਉਸ ਨੂੰ ਚੁਕਾਇਆ ਤੇ ਉੱਥੋਂ ਚੱਲਦੇ ਹੋਏ ਉਸ ਪਹਾੜ ਤੇ ਪਹੁੰਚੇ ਜਿਸ ਦਾ ਨਾਂ ਖੋਪੜੀ ਸੀ ਅਤੇ ਨਾਲ 2 ਡਾਕੂਆਂ ਨੂੰ ਵੀ ਉਸ ਜਗ੍ਹਾ ਤੇ ਲੈ ਗਏ। ਜਦੋਂ ਹਜ਼ਰਤ ਈਸਾ ਅਲੈਹਿਸਲਾਮ ਨੂੰ ਉਸ ਲੱਕੜੀ ਦੀ ਸਲੀਬ ਤੇ ਲਟਾ ਕੇ ਉਹਨਾਂ ਦੇ ਹੱਥਾਂ ਅਤੇ ਪੈਰਾਂ ਵਿੱਚ ਕਿੱਲ ਠੋਕ ਕੇ ਗਏ ਤਾਂ ਨਾਲ ਹੋਰ 2 ਡਾਕੂ ਵੀ ਹੱਥਾਂ ਅਤੇ ਪੈਰਾਂ ਦੇ ਵਿੱਚ ਕਿੱਲ ਠੋਕ ਕੇ ਲਟਕਾ ਦਿੱਤੇ ਗਏ। ਉਸ ਵੇਲੇ ਧਾਰਮਿਕ ਆਗੂਆਂ ਤੇ ਲੋਕਾਂ ਨੇ ਹਜ਼ਰਤ ਈਸਾ ਅਲੈਹਿਸਲਾਮ ਨੂੰ ਕਿਹਾ ਕਿ ਅਗਰ ਤੂੰ ਇਬਰਾਹੀਮ ਦੀ ਔਲਾਦ ਦੇ ਵਿੱਚੋਂ ਹੈ ਤਾਂ ਉਹਨਾਂ ਦਾ ਬਾਦਸ਼ਾਹ ਹੈ ਤੇ ਆਪਣੇ ਆਪ ਨੂੰ ਇਸ ਲੱਕੜੀ ਦੀ ਸਲੀਬ ਤੋਂ ਉੱਤੋਂ ਉਤਾਰ ਲੈ। ਉਹ ਲੋਕ ਹਜ਼ਰਤ ਈਸਾ ਅਲੈਹਿਸਲਾਮ ਨੂੰ ਮਜ਼ਾਕ ਤੇ ਠੱਠਾ ਵੀ ਕਰਦੇ ਰਹੇ। ਉਹਨਾਂ ਡਾਕੂਆਂ ਵਿੱਚੋਂ ਇੱਕ ਡਾਕੂ ਨੇ ਵੀ ਹਜ਼ਰਤ ਈਸਾ ਅਲੈਹਿਸਲਾਮ ਨੂੰ ਕਿਹਾ ਕਿ ਅਗਰ ਤੂੰ ਛੁਟਕਾਰਾ ਦੇਣ ਵਾਲਾ ਹੈ ਤਾਂ ਆਪਣੇ ਆਪ ਨੂੰ ਵੀ ਬਚਾ ਤੇ ਸਾਨੂੰ ਵੀ ਬਚਾ। ਪਰ ਦੂਜੇ ਡਾਕੂ ਨੇ ਉਸ ਨੂੰ ਝਿੜਕ ਕੇ ਕਿਹਾ ਕਿ ਅਸੀਂ ਦੋਵੇਂ ਤਾਂ ਗੁਨਾਹਗਾਰ ਹਾਂ, ਪਰ ਇਹਨਾਂ ਨੇ ਤਾਂ ਕੋਈ ਗੁਨਾਹ ਵੀ ਨਹੀਂ ਕੀਤਾ ਹੋਇਆ, ਇਹ ਫੇਰ ਵੀ ਸਾਡੇ ਨਾਲ ਲਟਕਦੇ ਹੋਏ ਹਨ। ਉਸ ਡਾਕੂ ਨੇ ਹਜ਼ਰਤ ਈਸਾ ਅਲੈਹਿਸਲਾਮ ਨੂੰ ਕਿਹਾ ਕਿ ਜਦੋਂ ਤੁਸੀਂ ਆਪਣੀ ਬਾਦਸ਼ਾਹੀ ਵਿੱਚ ਜਾਵੋਗੇ ਉੱਥੇ ਮੈਨੂੰ ਵੀ ਯਾਦ ਕਰਨਾ। ਹਜ਼ਰਤ ਈਸਾ ਅਲੈਹਿਸਲਾਮ ਨੇ ਉਸ ਡਾਕੂ ਨੂੰ ਜਵਾਬ ਦਿੱਤਾ ਕਿ ਤੂੰ ਅੱਜ ਹੀ ਮੇਰੇ ਨਾਲ ਜੰਨਤ ਦੇ ਵਿੱਚ ਹੋਵੇਂਗਾ। ਉੱਥੇ 3 ਘੰਟੇ ਲਈ ਬਹੁਤ ਜ਼ਿਆਦਾ ਹਨੇਰਾ ਹੋ ਗਿਆ ਤੇ ਜਦੋਂ ਹਨੇਰਾ ਖਤਮ ਹੋ ਗਿਆ, ਇੱਕ ਸਿਪਾਹੀ ਨੇ ਆ ਕੇ ਹਜ਼ਰਤ ਈਸਾ ਅਲੈਹਿਸਲਾਮ ਦੀ ਪਸਲੀ ਦੇ ਵਿੱਚ ਨੇਜ਼ਾ ਮਾਰਿਆ, ਇਹ ਵੇਖਣ ਲਈ ਕਿ ਇਹ ਵਾਕਈ ਮਰ ਚੁੱਕਾ ਹੈ। ਫਿਰ ਕੌਮ ਦੇ ਵਿੱਚੋਂ ਇੱਕ ਨੇਕ ਬਜ਼ੁਰਗ ਆਇਆ ਤੇ ਉਹਨੇ ਕਚਹਿਰੀ ਦੇ ਹਾਕਮ ਕੋਲੋਂ ਹਜ਼ਰਤ ਈਸਾ ਅਲੈਹਿਸਲਾਮ ਦੀ ਲਾਸ਼ ਮੰਗੀ। ਹਾਕਮ ਨੇ ਉਹਨਾਂ ਨੂੰ ਲਾਸ਼ ਦੇ ਦਿੱਤੀ। ਉਹਨਾਂ ਨੇ ਲਾਸ਼ ਨੂੰ ਕੁਝ ਖੁਸ਼ਬੂ ਲਗਾ ਕੇ ਸਫੈਦ ਚਾਦਰ ਦੇ ਵਿੱਚ ਲਪੇਟ ਕੇ ਇੱਕ ਮਕਬਰੇ ਦੇ ਵਿੱਚ ਰੱਖ ਦਿੱਤਾ ਤੇ ਉਸ ਦੇ ਦਰਵਾਜ਼ੇ ਦੇ ਬਾਹਰ ਇੱਕ ਬਹੁਤ ਵੱਡਾ ਪੱਥਰ ਰੱਖ ਦਿੱਤਾ। ਹਜ਼ਰਤ ਈਸਾ ਅਲੈਹਿਸਲਾਮ ਦੇ ਮਰ ਜਾਣ ਤੋਂ 3 ਦਿਨ ਬਾਅਦ ਕੁਝ ਔਰਤਾਂ ਉਹਨਾਂ ਦੇ ਮਕਬਰੇ ਤੇ ਗਈਆਂ। ਉਹਨਾਂ ਨੇ ਜਦੋਂ ਜਾ ਕੇ ਵੇਖਿਆ ਤਾਂ ਮਕਬਰੇ ਦੇ ਦਰਵਾਜ਼ੇ ਤੋਂ ਪੱਥਰ ਹਟਿਆ ਹੋਇਆ ਸੀ। ਉਹ ਬਹੁਤ ਜ਼ਿਆਦਾ ਪਰੇਸ਼ਾਨ ਹੋਈਆਂ। ਜਦੋਂ ਝੁੱਕ ਕੇ ਵੇਖਿਆ ਤਾਂ ਲਾਸ਼ ਵੀ ਨਹੀਂ ਸੀ। ਫਰਿਸ਼ਤੇ ਉਹਨਾਂ ਕੋਲ ਆਏ ਤੇ ਉਹਨਾਂ ਪੁੱਛਿਆ ਕਿ ਤੁਸੀਂ ਜ਼ਿੰਦਾ ਨੂੰ ਕਬਰਸਤਾਨ ਵਿੱਚ ਲੱਭ ਰਹੀਆਂ ਹੋ, ਜ਼ਿੰਦਾ ਨੂੰ ਮੁਰਦਿਆਂ ਵਿੱਚ ਕਿਉਂ ਲੱਭ ਰਹੀਆਂ ਹੋ? ਇਹ ਸੁਣ ਕੇ ਉਹ ਔਰਤਾਂ ਹਜ਼ਰਤ ਈਸਾ ਦੇ ਚੇਲਿਆਂ ਕੋਲ ਦੌੜਦੀਆਂ ਹੋਈਆਂ ਗਈਆਂ। ਜਦੋਂ ਉਹਨਾਂ ਨੂੰ ਦੱਸਿਆ ਤਾਂ ਉਹ ਸਾਰੇ ਬਹੁਤ ਜ਼ਿਆਦਾ ਹੈਰਾਨ ਹੋਏ ਤੇ ਹਜ਼ਰਤ ਈਸਾ ਅਲੈਹਿਸਲਾਮ ਦੇ ਚੇਲਿਆਂ ਵਿੱਚੋਂ ਇੱਕ ਚੇਲਾ ਪਤਰਸ ਦੌੜਦਾ ਹੋਇਆ ਉਸ ਮਕਬਰੇ ਵਿੱਚ ਆਇਆ ਅਤੇ ਆ ਕੇ ਵੇਖਿਆ ਕਿ ਮਕਬਰਾ ਸੱਚਮੁੱਚ ਖਾਲੀ ਹੈ ਤਾਂ ਖੁਦ ਵੀ ਹੈਰਾਨ ਹੋ ਗਿਆ। ਹਜ਼ਰਤ ਈਸਾ ਅਲੈਹਿਸਲਾਮ ਫਿਰ ਆਪਣੇ ਚੇਲਿਆਂ ਨੂੰ ਜਿਹੜੇ ਬੰਦ ਕਮਰੇ ਵਿੱਚ ਸਨ ਉਹਨਾਂ ਨੂੰ ਮਿਲੇ ਤੇ ਚੇਲੇ ਡਰ ਗਏ ਤੇ ਹੈਰਾਨ ਹੋ ਗਏ। ਉਹਨਾਂ ਸੋਚਿਆ ਕਿ ਸ਼ਾਇਦ ਇਹ ਹਜ਼ਰਤ ਈਸਾ ਦੀ ਰੂਹ ਆ ਗਈ ਹੈ, ਪਰ ਹਜ਼ਰਤ ਈਸਾ ਅਲੈਹਿਸਲਾਮ ਨੇ ਉਹਨਾਂ ਨੂੰ ਕਿਹਾ ਕਿ ਡਰੋ ਨਹੀਂ, ਮੈਂ ਖੁਦ ਹਾਂ। ਤੁਸੀਂ ਮੈਨੂੰ ਚੈੱਕ ਕਰ ਸਕਦੇ ਹੋ, ਮੇਰੇ ਹੱਥਾਂ ਨੂੰ ਚੈੱਕ ਕਰ ਸਕਦੇ ਹੋ, ਮੇਰੇ ਜਿਸਮ ਨੂੰ ਹੱਥ ਲਾ ਕੇ ਟਟੋਲ ਕੇ ਚੈੱਕ ਕਰ ਸਕਦੇ ਹੋ। ਉਹ ਸੁਣ ਕੇ ਚੇਲੇ ਬੜੇ ਹੈਰਾਨ ਹੋਏ। ਹਜ਼ਰਤ ਈਸਾ ਅਲੈਹਿਸਲਾਮ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਇਹਨਾਂ ਗੱਲਾਂ ਬਾਰੇ ਤੌਰਾਤ ਵਿੱਚੋਂ, ਜ਼ਬੂਰ ਵਿੱਚੋਂ ਤੇ ਨਬੀਆਂ ਦੀਆਂ ਕਿਤਾਬਾਂ ਵਿੱਚੋਂ ਪੜ੍ਹ ਸਕਦੇ ਹੋ ਕਿ ਇਹਨਾਂ ਗੱਲਾਂ ਦਾ ਪੂਰਾ ਹੋਣਾ ਜ਼ਰੂਰੀ ਹੈ। ਫਿਰ ਹਜ਼ਰਤ ਈਸਾ ਅਲੈਹਿਸਲਾਮ ਨੇ ਚੇਲਿਆਂ ਦਾ ਜ਼ਹਿਨ ਖੁੱਲ੍ਹ ਗਿਆ ਤੇ ਉਹਨਾਂ ਨੇ ਇਹਨਾਂ ਗੱਲਾਂ ਨੂੰ ਵੇਖਿਆ, ਪੜ੍ਹਿਆ। ਉੱਥੇ ਇਹ ਸੀ ਕਿ ਇੱਕ ਦੁਨੀਆ ਦੇ ਗੁਨਾਹਾਂ ਦਾ ਸਜ਼ਾ ਤੋਂ ਛੁਟਕਾਰਾ ਦੇਣ ਵਾਲਾ ਆਵੇਗਾ। ਉਹ ਆਪਣੇ ਉੱਤੇ ਸਾਰੇ ਗੁਨਾਹ ਲੈ ਲਵੇਗਾ। ਉਹ ਮੁਰਦਿਆਂ ਵਿੱਚੋਂ ਤੀਸਰੇ ਦਿਨ ਜੀ ਉੱਠੇਗਾ। ਹਜ਼ਰਤ ਈਸਾ ਅਲੈਹਿਸਲਾਮ ਨੇ ਉਹਨਾਂ ਨੂੰ ਇਹ ਵੀ ਕਿਹਾ ਕਿ ਜਿੰਨੀ ਦੇਰ ਤੱਕ ਤੁਹਾਨੂੰ ਪਾਕ ਰੂਹ ਦੀ ਤਾਕਤ ਨਹੀਂ ਮਿਲਦੀ, ਤੁਸੀਂ ਇਸੇ ਸ਼ਹਿਰ ਵਿੱਚ ਰਹੋ। ਫਿਰ ਤੁਸੀਂ ਯਰੂਸ਼ਲਮ ਤੋਂ ਸ਼ੁਰੂ ਕਰਕੇ ਸਾਰੀਆਂ ਕੌਮਾਂ ਵਿੱਚ ਇਸ ਗੱਲ ਦਾ ਪ੍ਰਚਾਰ ਕਰੋ ਕਿ ਆਪਣੇ ਗੁਨਾਹਾਂ ਤੋਂ ਮਾਫੀ ਮੰਗੋ ਤੇ ਸਾਰੀਆਂ ਕੌਮਾਂ ਨੂੰ ਤੁਸੀਂ ਚੇਲੇ ਬਣਾਓ
ਤੇ ਉਹਨਾਂ ਨੂੰ ਪਾਕ ਗੁਸਲ ਦਿਓ ਤੇ ਮੈਂ ਦੁਨੀਆ ਦੇ ਆਖਰ ਤੱਕ ਤੁਹਾਡੇ ਨਾਲ ਹਾਂ। ਇਸ ਤੋਂ ਬਾਅਦ ਹਜ਼ਰਤ ਈਸਾ ਅਲੈਹਿਸਲਾਮ ਆਪਣੀ ਚੇਲਿਆਂ ਦੇ ਨਾਲ ਸ਼ਹਿਰ ਦੇ ਬਾਹਰ ਇੱਕ ਪਹਾੜ ਉੱਤੇ ਗਏ ਤੇ ਉੱਥੇ ਉਹਨਾਂ ਨੇ ਵੇਖਿਆ ਕਿ ਅਚਾਨਕ ਇੱਕ ਬਦਲੀ ਉਹਨਾਂ ਉੱਤੇ ਆ ਕੇ ਠਹਿਰ ਗਈ। ਹਜ਼ਰਤ ਈਸਾ ਅਲੈਹਿਸਲਾਮ ਉਸ ਬਦਲੀ ਵੱਲ ਨੂੰ ਉੱਠ ਗਏ। ਉਹਨਾਂ ਦੇ ਚੇਲੇ ਲਗਾਤਾਰ ਅਸਮਾਨ ਵੱਲ ਵੇਖ ਰਹੇ ਸਨ। ਦੋ ਫਰਿਸ਼ਤੇ ਉਹਨਾਂ ਕੋਲ ਆ ਕੇ ਖੜੇ ਹੋ ਗਏ। ਉਹਨਾਂ ਨੇ ਚੇਲਿਆਂ ਨੂੰ ਕਿਹਾ ਕਿ ਹੇ ਮਰਦੋ, ਤੁਸੀਂ ਅਸਮਾਨ ਦੀ ਤਰਫ ਕੀ ਵੇਖਦੇ ਹੋ? ਜਿਸ ਤਰ੍ਹਾਂ ਤੁਸੀਂ ਹਜ਼ਰਤ ਈਸਾ ਅਲੈਹਿਸਲਾਮ ਨੂੰ ਅਸਮਾਨ ਦੀ ਤਰਫ ਜਾਂਦਿਆਂ ਵੇਖਿਆ ਹੈ, ਇਸੇ ਤਰ੍ਹਾਂ ਤੁਸੀਂ ਫਿਰ ਉਹਨਾਂ ਨੂੰ ਵਾਪਸ ਆਉਂਦਿਆਂ ਵੀ ਵੇਖੋਗੇ। ਹਜ਼ਰਤ ਈਸਾ ਅਲੈਹਿਸਲਾਮ ਦੇ ਅੱਲਾ ਦੇ ਕੋਲ ਜਾਣ ਤੋਂ 10 ਦਿਨ ਬਾਅਦ ਉਹਨਾਂ ਦੇ ਮੰਨਣ ਵਾਲੇ ਇੱਕ ਘਰ ਵਿੱਚ ਇਕੱਠੇ ਹੋਏ, ਜਿਵੇਂ ਕਿ ਉਹਨਾਂ ਨੂੰ ਕਿਹਾ ਗਿਆ ਸੀ। ਉਹਨਾਂ ਨੇ ਕੁਝ ਆਵਾਜ਼ਾਂ ਸੁਣੀਆਂ, ਜਿਵੇਂ ਕਿ ਤੂਫਾਨ ਆ ਗਿਆ ਹੋਵੇ ਜਾਂ ਬੱਦਲਾਂ ਦੀ ਗੜਗੜਾਹਟ। ਉਸ ਤੋਂ ਬਾਅਦ ਅੱਗ ਦੀਆਂ ਲਪਟਾਂ ਆਈਆਂ, ਜਿਹੜੀਆਂ ਉਹਨਾਂ 'ਤੇ ਆ ਕੇ ਖੜੀਆਂ ਹੋ ਗਈਆਂ ਤੇ ਉਹਨਾਂ ਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਉਹਨਾਂ ਅੰਦਰ ਪਾਕ ਰੂਹ ਭਰ ਗਈ ਹੋਵੇ ਤੇ ਉਹ ਪਾਕ ਰੂਹ ਉਹਨਾਂ ਨੂੰ ਬੋਲਣ ਲਈ ਮਜਬੂਰ ਕਰ ਰਹੀ ਹੋਵੇ। ਉਹ ਸਾਰੇ ਅਲੱਗ-ਅਲੱਗ ਭਾਸ਼ਾਵਾਂ ਵਿੱਚ ਅੱਲਾ ਦੇ ਗੁਣ ਗਾਉਣ ਲੱਗੇ। ਉਹਨਾਂ ਨੂੰ ਅਲੱਗ-ਅਲੱਗ ਬੋਲੀਆਂ ਬੋਲਦੇ ਵੇਖ ਕੇ ਉੱਥੇ ਦੇ ਲੋਕ ਗੱਲਾਂ ਕਰਨ ਲੱਗੇ ਕਿ ਜਿਹੜੇ ਇਲਾਕੇ ਤੋਂ ਅਸੀਂ ਆਏ ਹਾਂ, ਇਹ ਉੱਥੇ ਦੀ ਬੋਲੀ ਬੋਲਦੇ ਹਨ। ਇਹ ਕਿਵੇਂ ਹੋ ਸਕਦਾ ਹੈ? ਕਿੰਨੇ ਅਚੰਭੇ ਦੀ ਗੱਲ ਹੈ। ਕੁਝ ਮਜ਼ਾਕ ਉਡਾਉਣ ਲੱਗ ਪਏ ਤੇ ਕਹਿਣ ਲੱਗੇ ਕਿ ਇਹ ਤਾਂ ਬੋਲ ਰਹੇ ਹਨ ਕਿਉਂਕਿ ਇਹਨਾਂ ਨੇ ਸ਼ਰਾਬ ਪੀਤੀ ਹੋਈ ਹੈ। ਫਿਰ ਪਤਰਸ, ਜਿਹੜਾ ਕਿ ਹਜ਼ਰਤ ਈਸਾ ਦੇ ਚੇਲਿਆਂ ਵਿੱਚੋਂ ਇੱਕ ਸੀ, ਇਹ ਸੁਣ ਕੇ ਅੱਗੇ ਆਇਆ ਤੇ ਕਹਿਣ ਲੱਗਾ ਕਿ ਇਹਨਾਂ ਨੇ ਸ਼ਰਾਬ ਨਹੀਂ ਪੀਤੀ ਹੋਈ ਕਿਉਂਕਿ ਹਾਲੇ ਸਿਰਫ ਸਵੇਰ ਦੇ 9 ਵਜੇ ਹਨ, ਪਰ ਇਹ ਉਹੀ ਕਰ ਰਹੇ ਹਨ ਜਿਸ ਦਾ ਇਹਨਾਂ ਨੂੰ ਵਾਅਦਾ ਕੀਤਾ ਗਿਆ ਸੀ। ਇਸ ਤੋਂ ਬਾਅਦ ਪਤਰਸ ਨੇ ਉਹਨਾਂ ਨੂੰ ਕਿਹਾ ਕਿ ਈਸਾ ਅਲੈਹਿਸਲਾਮ ਅੱਲਾ ਦੇ ਬੰਦੇ ਸਨ ਅਤੇ ਅੱਲਾ ਨੇ ਉਹਨਾਂ ਨੂੰ ਮੁਜਜ਼ੇ ਅਤੇ ਚਮਤਕਾਰ ਦੇ ਕੇ ਭੇਜਿਆ ਸੀ, ਪਰ ਤੁਸੀਂ ਕੁਝ ਜਿਹੜੇ ਇਬਰਾਹੀਮ ਦੀ ਔਲਾਦ ਵਿੱਚੋਂ ਨਹੀਂ ਸਨ, ਤੁਸੀਂ ਉਹਨਾਂ ਦੇ ਨਾਲ ਮਿਲ ਕੇ ਈਸਾ ਅਲੈਹਿਸਲਾਮ ਨੂੰ ਸੂਲੀ 'ਤੇ ਚੜ੍ਹਾ ਦਿੱਤਾ, ਪਰ ਅੱਲਾ ਨੇ ਈਸਾ ਅਲੈਹਿਸਲਾਮ ਨੂੰ ਦੁਬਾਰਾ ਜ਼ਿੰਦਾ ਕਰ ਦਿੱਤਾ। ਇਹ ਸਾਰਾ ਕੁਝ ਅਸੀਂ ਆਪਣੀਆਂ ਅੱਖਾਂ ਨਾਲ ਵੇਖਿਆ ਤੇ ਇਹ ਵੀ ਵੇਖਿਆ ਕਿ ਉਹ ਦੁਬਾਰਾ ਜ਼ਿੰਦਾ ਹੋਏ ਤੇ ਹੁਣ ਉਹ ਜੰਨਤ ਦੇ ਵਿੱਚ ਅੱਲਾ ਦੇ ਸੱਜੇ ਹੱਥ ਬੈਠੇ ਹਨ। ਅੱਜ ਦੇ ਦਿਨ ਅੱਲਾ ਨੇ ਹਜ਼ਰਤ ਈਸਾ ਅਲੈਹਿਸਲਾਮ ਨੂੰ ਹਰ ਕੌਮ ਦਾ ਬਾਦਸ਼ਾਹ ਅਤੇ ਗੁਨਾਹਾਂ ਦੀ ਸਜ਼ਾ ਤੋਂ ਛੁਟਕਾਰਾ ਦੇਣ ਵਾਲਾ ਬਣਾ ਦਿੱਤਾ। ਇਹ ਸੁਣ ਕੇ ਉਹਨਾਂ ਲੋਕਾਂ ਦੇ ਦਿਲ ਦੇ ਅੰਦਰ ਇੱਕ ਗੱਲ ਖੁੱਭੀ ਤੇ ਉਹਨਾਂ ਨੇ ਪੁੱਛਿਆ ਕਿ ਅਸੀਂ ਕੀ ਕਰੀਏ? ਪਤਰਸ ਕਹਿੰਦਾ ਕਿ ਤੁਸੀਂ ਮਾਫੀ ਮੰਗੋ ਅੱਲਾ ਤੋਂ ਤੇ ਤੋਬਾ ਕਰੋ ਤੇ ਪਾਕ ਗੁਸਲ ਲਵੋ। ਈਸਾ ਅਲੈਹਿਸਲਾਮ ਦੇ ਮੁਤਾਬਿਕ ਅਜਿਹਾ ਕਰਨ ਨਾਲ ਤੁਹਾਨੂੰ ਪਾਕ ਰੂਹ ਦਾ ਤੋਹਫਾ ਮਿਲੇਗਾ। ਉਹਨਾਂ ਲੋਕਾਂ ਨੇ ਅਜਿਹਾ ਹੀ ਕੀਤਾ ਤੇ ਇਸ ਦਿਨ 3000 ਲੋਕ ਹਜ਼ਰਤ ਈਸਾ ਅਲੈਹਿਸਲਾਮ ਦੇ ਮੰਨਣ ਵਾਲੇ ਬਣੇ। ਇਸ ਤਰ੍ਹਾਂ ਉਹ ਇਕੱਠੇ ਹੋਣ ਲੱਗੇ ਤੇ ਉਹਨਾਂ ਨੇ ਹਜ਼ਰਤ ਈਸਾ ਅਲੈਹਿਸਲਾਮ ਦੀ ਯਾਦਗਾਰ ਦੇ ਵਿੱਚ ਇਕੱਠੇ ਖਾਣਾ ਖਾਧਾ। ਉਹ ਹਜ਼ਰਤ ਈਸਾ ਦੀਆਂ ਸਿੱਖਿਆਵਾਂ ਨੂੰ ਸੁਣਨ ਲੱਗੇ ਤੇ ਉਹਨਾਂ ਦਾ ਵੀ ਯਕੀਨ ਹੋਰ ਵੀ ਪੱਕਾ ਹੋ ਗਿਆ। ਹਜ਼ਰਤ ਈਸਾ ਅਲੈਹਿਸਲਾਮ ਦੇ ਮੰਨਣ ਵਾਲੇ ਕਈ ਥਾਵਾਂ ਉੱਤੇ ਫੈਲ ਗਏ ਤਾਂ ਜੋ ਉਹਨਾਂ ਦੀਆਂ ਦਿੱਤੀਆਂ ਸਿੱਖਿਆਵਾਂ ਨੂੰ ਧਰਤੀ ਉੱਤੇ ਫੈਲਾ ਸਕਣ। ਇਹ ਕਹਾਣੀ ਉਹਨਾਂ ਵਿੱਚੋਂ ਹੀ ਦੋ ਵਿਅਕਤੀਆਂ ਪਾਲੂਸ ਅਤੇ ਸਿਲਾਸ ਬਾਰੇ ਹੈ। ਪਾਲੂਸ ਅਤੇ ਸਿਲਾਸ ਹਜ਼ਰਤ ਈਸਾ ਅਲੈਹਿਸਲਾਮ ਦੇ ਸੁਨੇਹੇ ਨੂੰ ਫੈਲਾਉਣ ਲਈ ਰਵਾਨਾ ਹੋਏ। ਕਾਫੀ ਸਮਾਂ ਚੱਲਣ ਤੋਂ ਬਾਅਦ ਉਹ ਇੱਕ ਸ਼ਹਿਰ ਵਿੱਚ ਪੁੱਜੇ ਜਿਸ ਦੇ ਪਿਛਲੇ ਪਾਸੇ ਪਾਣੀ ਸੀ। ਉੱਥੇ ਉਹਨਾਂ ਨੇ ਔਰਤਾਂ ਦੇ ਇੱਕ ਸਮੂਹ ਨੂੰ ਸੰਬੋਧਨ ਕੀਤਾ ਅਤੇ ਹਜ਼ਰਤ ਈਸਾ ਦੀਆਂ ਸਿੱਖਿਆਵਾਂ ਦੀ ਜਾਣਕਾਰੀ ਦਿੱਤੀ। ਉਹਨਾਂ ਔਰਤਾਂ ਵਿੱਚੋਂ ਇੱਕ ਅਮੀਰ ਔਰਤ ਅੱਗੇ ਵਧੀ ਅਤੇ ਪਾਲੂਸ ਅਤੇ ਸਿਲਾਸ ਨੂੰ ਮਿਲੀ। ਉਸਨੇ ਪਾਲੂਸ ਅਤੇ ਸਿਲਾਸ ਦੀਆਂ ਗੱਲਾਂ ਉੱਤੇ ਯਕੀਨ ਕੀਤਾ ਅਤੇ ਉਸ ਔਰਤ ਅਤੇ ਉਸਦੇ ਪਰਿਵਾਰ ਨੇ ਪਾਕ ਗੁਸਲ ਲਿਆ। ਉਸ ਔਰਤ ਨੇ ਪਾਲੂਸ ਅਤੇ ਸਿਲਾਸ ਨੂੰ ਆਪਣੇ ਘਰ ਦਾਵਤ 'ਤੇ ਬੁਲਾਇਆ ਅਤੇ ਉੱਥੇ ਰਹਿਣ ਲਈ ਕਿਹਾ। ਉਹ ਉੱਥੇ ਕਾਫੀ ਸਮਾਂ ਰੁਕੇ। ਉਸ ਸ਼ਹਿਰ ਵਿੱਚ ਇੱਕ ਗੁਲਾਮ ਲੜਕੀ ਸੀ ਜਿਸ ਉੱਪਰ ਇੱਕ ਬੁਰੇ ਜਿੰਨ ਦਾ ਅਸਰ ਸੀ, ਜਿਸ ਕਰਕੇ ਉਹ ਲੋਕਾਂ ਨੂੰ ਉਹਨਾਂ ਦਾ ਭਵਿੱਖ ਦੱਸਿਆ ਕਰਦੀ ਸੀ। ਉਸ ਲੜਕੀ ਦੇ ਮਾਲਿਕ ਇਸ ਦੇ ਉਸ ਹੁਨਰ ਨੂੰ ਆਪਣੇ ਪੈਸੇ ਕਮਾਉਣ ਦਾ ਸਾਧਨ ਬਣਾਈ ਬੈਠੇ ਸਨ। ਜਦੋਂ ਉਸ ਲੜਕੀ ਨੇ ਪਾਲੂਸ ਅਤੇ ਸਿਲਾਸ ਨੂੰ ਵੇਖਿਆ ਤਾਂ ਉਹ ਉੱਚੀ ਉੱਚੀ ਬੋਲਣ ਲੱਗ ਪਈ ਕਿ ਇਹ ਦੋ ਅੱਲਾ ਦੇ ਪਿਆਰੇ ਹਨ ਜੋ ਲੋਕਾਂ ਨੂੰ ਗੁਨਾਹਾਂ ਤੋਂ ਆਜ਼ਾਦੀ ਪਾਉਣ ਦਾ ਰਸਤਾ ਦੱਸਣਗੇ। ਉਸ ਲੜਕੀ ਨੇ ਲਗਾਤਾਰ ਪਾਲੂਸ ਅਤੇ ਸਿਲਾਸ ਦਾ ਪਿੱਛਾ ਕੀਤਾ। ਅੰਤ ਵਿੱਚ ਪਾਲੂਸ ਉਸ ਲੜਕੀ ਕੋਲੋਂ ਖਿੱਚ ਗਿਆ ਅਤੇ ਉਸਨੇ ਜਿੰਨ ਨੂੰ ਕਿਹਾ ਕਿ ਮੈਂ ਤੈਨੂੰ ਹੁਕਮ ਦਿੰਦਾ ਹਾਂ ਕਿ ਹਜ਼ਰਤ ਈਸਾ ਦੇ ਸਦਕੇ ਇਸ ਲੜਕੀ ਨੂੰ ਛੱਡ ਦੇ। ਤਾਂ ਉਹ ਬੁਰਾ ਜਿੰਨ ਉਸ ਲੜਕੀ ਕੋਲੋਂ ਦੂਰ ਚਲਾ ਗਿਆ ਅਤੇ ਉਹ ਲੜਕੀ ਫਿਰ ਠੀਕ ਹੋ ਗਈ। ਜਦੋਂ ਇਸ ਗੱਲ ਦਾ ਉਸ ਲੜਕੀ ਦੇ ਮਾਲਕਾਂ ਨੂੰ ਪਤਾ ਲੱਗਿਆ ਤਾਂ ਉਹ ਬਹੁਤ ਨਾਰਾਜ਼ ਹੋਏ ਕਿਉਂਕਿ ਹੁਣ ਉਹ ਉਸ ਲੜਕੀ ਦੁਆਰਾ ਹੋਰ ਪੈਸੇ ਨਹੀਂ ਕਮਾ ਸਕਦੇ ਸਨ। ਕਿਹਾ ਕਿ ਵੇਖੋ, ਇਹ ਪਾਲੂਸ ਅਤੇ ਸਿਲਾਸ ਲੋਕਾਂ ਨੂੰ ਅਜਿਹੀਆਂ ਸਿੱਖਿਆਵਾਂ ਦੇ ਰਹੇ ਹਨ ਜੋ ਅੱਗੇ ਨੂੰ ਸਾਡੇ ਲਈ ਮੁਸੀਬਤ ਬਣ ਸਕਦੀਆਂ ਹਨ। ਅਜਿਹੀ ਮੁਸੀਬਤ ਆਮ ਨਹੀਂ ਆਉਂਦੀ।
ਪੁਲਿਸ ਨੇ ਪਾਲੂਸ ਅਤੇ ਸਿਲਾਸ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ। ਪੁਲਿਸ ਨੇ ਉਹਨਾਂ ਦੇ ਹੱਥਾਂ ਨੂੰ ਜ਼ੰਜੀਰਾਂ ਨਾਲ ਜਕੜ ਕੇ ਉਹਨਾਂ ਨੂੰ ਜੇਲ੍ਹ ਦੇ ਸਭ ਤੋਂ ਪਿੱਛੇ ਵਾਲੇ ਕਮਰੇ ਵਿੱਚ ਕੈਦ ਕਰ ਦਿੱਤਾ। ਉੱਥੇ ਪਾਲੂਸ ਅਤੇ ਸਿਲਾਸ ਨੇ ਅੱਲਾ ਦੀ ਤਾਰੀਫ ਵਿੱਚ ਗੀਤ ਗਾਇਆ ਅਤੇ ਬਾਕੀ ਕੈਦੀਆਂ ਨੇ ਇਸ ਗੀਤ ਨੂੰ ਸੁਣਿਆ। ਉਸੇ ਰਾਤ ਇੱਕ ਭੂਚਾਲ ਆਇਆ ਜਿਸ ਨਾਲ ਧਰਤੀ ਕੰਬੀ ਅਤੇ ਜੇਲ੍ਹ ਦੇ ਸਾਰੇ ਦਰਵਾਜ਼ੇ ਆਪਣੇ ਆਪ ਖੁੱਲ੍ਹ ਗਏ। ਜਦੋਂ ਜੇਲਰ ਨੇ ਇਹ ਵੇਖਿਆ ਤਾਂ ਉਸ ਨੂੰ ਲੱਗਿਆ ਕਿ ਸਾਰੇ ਕੈਦੀ ਭੱਜ ਗਏ ਹਨ। ਉਹ ਸਜ਼ਾ ਤੋਂ ਬਚਣ ਦਾ ਮਾਰਾ ਆਪਣੀ ਤਲਵਾਰ ਨਾਲ ਆਪਣੇ ਆਪ ਨੂੰ ਮਾਰਨ ਹੀ ਲੱਗਿਆ ਸੀ ਕਿ ਪਾਲੂਸ ਨੇ ਉਸ ਨੂੰ ਕਿਹਾ ਕਿ ਰੁਕੋ, ਅਸੀਂ ਇੱਥੇ ਹੀ ਹਾਂ। ਤਾਂ ਜੇਲਰ ਉਹਨਾਂ ਦੇ ਕਦਮਾਂ ਵਿੱਚ ਗਿਰ ਗਿਆ ਅਤੇ ਕਿਹਾ ਕਿ ਕਿਰਪਾ ਕਰਕੇ ਮੈਨੂੰ ਗੁਨਾਹਾਂ ਦੀ ਸਜ਼ਾ ਤੋਂ ਆਜ਼ਾਦੀ ਪਾਉਣ ਦਾ ਰਸਤਾ ਦੱਸੋ। ਪਾਲੂਸ ਤੇ ਸਿਲਾਸ ਨੇ ਕਿਹਾ ਕਿ ਤੁਸੀਂ ਹਜ਼ਰਤ ਈਸਾ ਅਲੈਹਿਸਲਾਮ ਉੱਤੇ ਯਕੀਨ ਰੱਖੋ, ਇਹੀ ਗੁਨਾਹਾਂ ਦੀ ਸਜ਼ਾ ਤੋਂ ਆਜ਼ਾਦੀ ਪਾਉਣ ਦਾ ਇੱਕ ਤਰੀਕਾ ਹੈ। ਤਾਂ ਉਹ ਜੇਲਰ ਪਾਲੂਸ ਅਤੇ ਸਿਲਾਸ ਨੂੰ ਆਪਣੇ ਘਰ ਲੈ ਗਿਆ, ਜਿੱਥੇ ਪਾਲੂਸ ਤੇ ਸਿਲਾਸ ਨੇ ਉਹਨਾਂ ਦੇ ਪਰਿਵਾਰ ਨੂੰ ਹਜ਼ਰਤ ਈਸਾ ਦੀਆਂ ਸਿੱਖਿਆਵਾਂ ਦੱਸੀਆਂ। ਉਸ ਦੇ ਪਰਿਵਾਰ ਨੇ ਉਹਨਾਂ ਉੱਪਰ ਯਕੀਨ ਕੀਤਾ। ਫਿਰ ਜੇਲਰ ਅਤੇ ਉਸ ਦੇ ਪਰਿਵਾਰ ਨੇ ਪਾਕ ਗੁਸਲ ਲਿਆ, ਜਿਸ ਤੋਂ ਬਾਅਦ ਜੇਲਰ ਨੇ ਉਹਨਾਂ ਨੂੰ ਖਾਣਾ ਖਿਲਾਇਆ। ਹੁਣ ਉਹ ਸਾਰੇ ਬਹੁਤ ਖੁਸ਼ ਸਨ ਕਿਉਂਕਿ ਉਹ ਸਾਰੇ ਅੱਲਾ 'ਤੇ ਯਕੀਨ ਕਰਨ ਲੱਗ ਪਏ ਸਨ। ਇਸ ਤੋਂ ਬਾਅਦ ਦੂਸਰੇ ਦਿਨ ਸਵੇਰ ਨੂੰ ਸ਼ਹਿਰ ਦੇ ਲੀਡਰ ਨੇ ਹੁਕਮ ਦਿੱਤਾ ਕਿ ਇਹਨਾਂ ਨੂੰ ਆਜ਼ਾਦ ਕਰ ਦਿਓ। ਜੇਲਰ ਨੇ ਉਹਨਾਂ ਨੂੰ ਦੱਸਿਆ ਕਿ ਮੈਨੂੰ ਤੁਹਾਡੀ ਰਿਹਾਈ ਦਾ ਹੁਕਮ ਮਿਲਿਆ ਹੈ, ਤੁਸੀਂ ਹੁਣ ਜਾ ਸਕਦੇ ਹੋ। ਪਾਲੂਸ ਤੇ ਸਿਲਾਸ ਸ਼ਹਿਰ ਛੱਡਣ ਤੋਂ ਪਹਿਲਾਂ ਉਸ ਅਮੀਰ ਔਰਤ ਦੇ ਘਰ ਕੋਲ ਰੁਕੇ ਅਤੇ ਉੱਥੇ ਉਹਨਾਂ ਲੋਕਾਂ ਨੂੰ ਹੌਸਲਾ ਦਿੱਤਾ ਜਿਹੜੇ ਲੋਕ ਪਾਲੂਸ ਅਤੇ ਸਿਲਾਸ ਦੀਆਂ ਗੱਲਾਂ ਉੱਤੇ ਯਕੀਨ ਕਰ ਚੁੱਕੇ ਸਨ।